10 ਮਾਰਚ 1946 ਨੂੰ ਸ਼੍ਰੋਮਣੀ ਕਮੇਟੀ ਨੇ ਸਿੱਖ ਸਟੇਟ ਦਾ ਮਤਾ ਪਾਸ ਕੀਤਾ ਸੀ। ਇਹ ਜਿਹੜਾ ਸਿੱਖ ਸਟੇਟ ਦਾ ਮਤਾ ਪਾਸ ਕੀਤਾ ਸੀਗਾ, ਇਹ ਇੱਕ ਤਰੀਕੇ ਨਾਲ ਖਾਲਿਸਤਾਨ ਦਾ ਹੀ ਮਤਾ ਸੀ। ਜਦੋਂ ਖੁਦ ਮੁਖਤਿਆਰੀ, ਸਵੈ ਨਿਰਣੇ ਦਾ ਹੱਕ, ਪੂਰਨ ਆਜ਼ਾਦੀ ਵਰਗੇ ਅੱਖਰ ਵਰਤੇ ਜਾਂਦੇ ਆ, ਬੇਸ਼ੱਕ ਬੋਲਣ ਵਾਲੇ ਦੀ ਭਾਵਨਾ ਉਦੋਂ ਵੀ ਇਹੀ ਹੁੰਦੀ ਆ ਵੀ ਇੱਕ ਵੱਖਰਾ ਆਜ਼ਾਦ ਜਿਹੜਾ ਖਿੱਤਾ ਹੋਵੇ ਸਾਡਾ, ਜਿੱਥੇ ਅਸੀਂ ਆਪਦੀ ਕੌਮ ਦਾ, ਆਪਦੀ ਰਾਜਧਾਨੀ ਹੋਵੇ, ਆਪਦਾ ਸਾਰਾ ਮੁਲਕ ਸਾਡਾ ਆਪਦਾ ਹੋਵੇ। ਪਰ ਉਹਦੇ ਅਰਥ ਕੱਢਣ ਵਾਲਾ ਆਪਦੀ ਮਰਜ਼ੀ ਦੇ ਅਰਥ ਕੱਢ ਸਕਦਾ ਵੀ ਇਹ ਇਉਂ ਨਹੀਂ, ਇਉਂ ਕਿਹਾ ਜੀ। 1984 ਤੋਂ ਬਾਅਦ ਜਦੋਂ ਖਾਲਿਸਤਾਨ ਦਾ ਸੰਘਰਸ਼ ਬਹੁਤ ਬੁਲੰਦ ਹੋ ਗਿਆ ਸੀ, ਉਦੋਂ ਭਾਰਤੀ ਖੁਫੀਆ ਏਜੰਸੀਆਂ ਨੇ ਇੱਕ ਪ੍ਰੋਜੈਕਟ ਚਲਾਇਆ ਜਿਹੜਾ ਹੁਣ ਵੀ ਇਸ ਵੇਲੇ ਵੀ ਪੂਰੇ ਜੋਬਨ ਤੇ ਆ। ਉਸ ਪ੍ਰੋਜੈਕਟ ਦਾ ਜਿਹੜਾ ਕੇਂਦਰੀ ਨੁਕਤਾ ਸੀ ਉਹ ਇਹ ਸੀਗਾ ਵੀ ਸਿੱਖਾਂ ਨੂੰ ਖਾਲਿਸਤਾਨ ਦੇ ਸੰਘਰਸ਼ ਨਾਲੋਂ ਕੋਈ ਹੋਰ ਅੱਖਰ ਦਿੱਤਾ ਜਾਵੇ, ਇਹਨਾਂ ਦੇ ਗਲ ਮੜਿਆ ਜਾਵੇ। ਜਦੋਂ ਭਾਈ ਜਸਵੀਰ ਸਿੰਘ ਰੋਡੇ ਜੇਲ੍ਹ ਚੋਂ ਨਿਕਲੇ ਤਾਂ ਉਹਨਾਂ ਨੂੰ 1988 ਦੀ ਵਿਸਾਖੀ ਮੌਕੇ ਜਦੋਂ ਸਟੇਜ ਤੋਂ ਪਹਿਲੀ ਵਾਰ ਸੰਗਤਾਂ ਨੂੰ ਸੰਬੋਧਨ ਕਰਨਾ ਸੀ ਭਾਈ ਰੋਡੇ ਨੇ, ਤਾਂ ਜਿਹੜੇ ਏਜੰਸੀਆਂ ਦੇ ਬੰਦੇ ਸੀ ਉਹਨਾਂ ਨੇ ਆਖਿਆ ਵੀ ਤੁਸੀਂ ਪੂਰਨ ਆਜ਼ਾਦੀ ਅੱਖਰ ਵਰਤ ਲਿਓ ਜਾਂ ਆਹ ਅੱਖਰ ਵਰਤ ਲਿਓ, ਵੀ ਖਾਲਿਸਤਾਨ ਅੱਖਰ ਕਹਿਣ ਤੋਂ ਗਰੇਜ ਕਰਨਾ। ਖਾਲਿਸਤਾਨ ਅੱਖਰ ਇੱਕ ਸਕਿੰਟ ਵਿੱਚ ਬੰਦੇ ਨੂੰ ਗੱਲ ਸਮਝਾ ਦਿੰਦਾ ਵੀ ਇਹ ਚੱਕਰ ਕੀ ਹੈ। ਬਾਕੀ ਅੱਖਰ ਜਿਹੜੇ ਨੇ ਉਹ ਦਬੜੂ ਘਸੜੂ ਜਿਹਾ ਕੰਮ ਕਰ ਦਿੰਦੇ ਆ। ਜਿਹੜਾ ਨਿਸ਼ਾਨਾ 1984 ਦੇ ਡੁੱਲੇ ਹੋਏ ਖੂਨ ਨੇ ਕੌਮ ਦੇ ਸਾਹਮਣੇ ਲੈ ਕੇ ਆਂਦਾ, ਉਹ ਖਾਲਿਸਤਾਨ ਸ਼ਬਦ ਉਹਨੂੰ ਡਿਲੀਊਟ ਕਰਨ ਲਈ, ਉਹਦਾ ਅਸਰ ਘਟਾਉਣ ਲਈ, ਉਹਦੇ ਖਿਲਾਫ ਮਾਹੌਲ ਸਿਰਜਣ ਲਈ ਸਟੇਟ ਨੇ ਬੜੇ ਢੰਗ ਤਰੀਕੇ ਵਰਤੇ। ਸ਼ਾਹ ਨੇ ਕਿਹਾ, ਜਿਹੜਾ ਭਾਰਤ ਦਾ ਗ੍ਰਹਿ ਮੰਤਰੀ ਆ, ਬੜਾ ਪਾਵਰਫੁਲ ਲੀਡਰ ਆ, ਮੋਦੀ ਤੋਂ ਬਾਅਦ ਉਹਦੀ ਹੋਈ ਗੱਲ ਨੂੰ ਵੱਡਾ ਦਮਦਾਰ ਮੰਨਿਆ ਜਾਂਦਾ। ਉਹਨੇ ਕਿਤੇ ਇਹ ਗੱਲ ਕਹੀ ਵੀ ਅਸੀਂ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਨਹੀਂ ਵਧਣ ਦਿਆਂਗੇ ਜਾਂ ਜੋ ਵੀ ਇਹਨੇ ਕਿਹਾ। ਪਰ ਉਸ ਤੋਂ ਬਾਅਦ ਵਿੱਚ ਸਿੱਖ ਜਥੇਬੰਦੀਆਂ ਜਾਂ ਨੌਜਵਾਨਾਂ ਨੇ ਸਗੋਂ ਤੇ ਖਾਲਿਸਤਾਨ ਦੀ ਗੱਲ ਹੋਰ ਵੀ ਜ਼ਿਆਦਾ ਜੋਸ਼ ਖਰੋਸ਼ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਦਿਨ ਆ, ਪਰ ਜਿਵੇਂ ਕਿ ਸਾਡੀ ਕੌਮ ਨੂੰ ਆਦਤ ਆ, ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੀ ਹਰ ਘਰ 'ਚ ਹਰ ਵੇਲੇ ਚਰਚਾ ਹੋਣੀ ਚਾਹੀਦੀ ਆ, ਉਹਨਾਂ ਗੱਲਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ। ਤੇ ਮੈਂ ਇਸ ਪ੍ਰੋਗਰਾਮ ਦੇ ਰਾਹੀਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਰਹਿਣਾ ਕਿ ਸਾਡੇ ਭਾਈਚਾਰੇ ਨੂੰ, ਸਾਡੀ ਕੌਮ ਨੂੰ ਕੋਈ ਇਹੋ ਜਿਹੀ ਗੱਲ ਜਿਹਦੀ ਸਾਨੂੰ ਜ਼ਿਆਦਾ ਲੋੜ ਆ ਉਹ ਜ਼ਰੂਰ ਦੱਸੀਏ। ਇਹ ਨਹੀਂ ਕਿ ਬਾਕੀ ਗੱਲਾਂ ਦੀ ਅਹਿਮੀਅਤ ਘੱਟ ਹੁੰਦੀ ਆ, ਪਰ ਕੁਝ ਗੱਲਾਂ ਤੁਹਾਡੇ ਮਨ ਨੂੰ, ਤੁਹਾਡੇ ਆਪਣੇ ਆਪ ਨੂੰ ਇਉਂ ਲੱਗਦੀਆਂ ਹੁੰਦੀਆਂ ਨੇਗੀਆਂ ਕਿ ਬਾਕੀ ਗੱਲਾਂ ਤਾਂ ਬਾਕੀ ਪ੍ਰੋਗਰਾਮਾਂ 'ਚ ਵੀ ਹੋ ਜਾਣੀਆਂ ਨੇ, ਪਰ ਇਹ ਗੱਲ ਅਸੀਂ ਇੱਥੇ ਕਰੀਏ। ਸੋ ਅੱਜ ਉਹ ਦਿਨ ਵਾ ਜਦੋਂ 10 ਮਾਰਚ 1946 ਨੂੰ ਸ਼੍ਰੋਮਣੀ ਕਮੇਟੀ ਨੇ ਸਿੱਖ ਸਟੇਟ ਦਾ ਮਤਾ ਪਾਸ ਕੀਤਾ ਸੀ। ਇਹ ਜਿਹੜਾ ਸਿੱਖ ਸਟੇਟ ਦਾ ਮਤਾ ਪਾਸ ਕੀਤਾ ਸੀਗਾ, ਇਹ ਇੱਕ ਤਰੀਕੇ ਨਾਲ ਖਾਲਿਸਤਾਨ ਦਾ ਹੀ ਮਤਾ ਸੀਗਾ। ਉਦੋਂ ਸਿੱਖ ਸਟੇਟ ਸ਼ਬਦ ਦਾ ਜਿਹੜਾ ਅਰਥ ਸੀਗਾ ਉਹ ਇਹੀ ਸੀਗਾ ਵੀ ਖਾਲਿਸਤਾਨ ਬਣੇ, ਸਿੱਖਾਂ ਦੀ ਸਟੇਟ ਬਣੇ। ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਜਾ ਰਹੇ ਆ, ਉਵੇਂ ਸਿੱਖਾਂ ਦਾ ਖਾਲਿਸਤਾਨ ਬਣੇ। ਬੀਤੇ ਦੌਰ ਦੇ ਵਿੱਚ ਬਹੁਤ ਸਾਰੇ ਅੱਖਰ ਅੱਡ-ਅੱਡ ਮੌਕਿਆਂ ਦੇ ਉੱਤੇ ਅੱਡ-ਅੱਡ ਧਿਰਾਂ ਧੜਿਆਂ ਜਾਂ ਅੱਡ-ਅੱਡ ਵਿਅਕਤੀਆਂ ਨੇ ਉਭਾਰੇ ਨੇ। ਜਿਵੇਂ ਕੋਈ ਕਹਿ ਦਿੰਦਾ ਵੀ ਸਵੈ ਨਿਰਣੇ ਦਾ ਹੱਕ ਦਿਓ, ਕੋਈ ਕਹਿ ਦਿੰਦਾ ਸਾਨੂੰ ਖੁਦ ਮੁਖਤਿਆਰੀ ਚਾਹੀਦੀ ਆ, ਕੋਈ ਕਹਿ ਦਿੰਦਾ ਪੂਰਨ ਆਜ਼ਾਦੀ, ਕੋਈ ਕਹਿ ਦਿੰਦਾ ਖਾਲਸਾ ਰਾਜ, ਤੇ ਕੋਈ ਕਹਿ ਦਿੰਦਾ ਵੀ ਆਜ਼ਾਦ ਸਿੱਖ ਰਾਜ, ਕੋਈ ਪ੍ਰਭੂ ਸੱਤਾ ਸੰਪੰਨ ਸਿੱਖ ਰਾਜ। ਇਹ ਜਿੰਨੇ ਵੀ ਇਹੋ ਜਿਹੇ ਅੱਖਰ ਵਰਤੇ ਜਾਂਦੇ ਆ, ਉਹਦੇ ਪਿੱਛੇ ਅਸਲ ਭਾਵਨਾ ਖਾਲਿਸਤਾਨ ਹੁੰਦੀ ਹੈ। ਬੀਤੇ 40-50 ਸਾਲ ਦੇ ਦੌਰ ਵਿੱਚ ਜਦੋਂ ਤੋਂ ਖਾਲਿਸਤਾਨ ਅੱਖਰ ਆਇਆ, ਉਦੋਂ ਬਾਕੀ ਸ਼ਬਦਾਂ ਦੀ ਜਿਹੜੀ ਹੈਗੀ ਆ ਉਹੋ ਜਿਹੀ ਗੱਲ ਨਹੀਂ ਰਹੀ, ਕਿਉਂਕਿ ਲੋਕਾਂ ਨੂੰ ਖਾਲਿਸਤਾਨ ਅੱਖਰ ਤੋਂ ਜ਼ਿਆਦਾ ਸਪਸ਼ਟਤਾ ਨਾਲ ਪਤਾ ਲੱਗਦਾ ਵੀ ਕੀ ਕਿਹਾ ਜਾ ਰਿਹਾ।
ਜਦੋਂ ਖੁਦ ਮੁਖਤਿਆਰੀ, ਸਵੈ ਨਿਰਣੇ ਦਾ ਹੱਕ, ਪੂਰਨ ਆਜ਼ਾਦੀ ਵਰਗੇ ਅੱਖਰ ਵਰਤੇ ਜਾਂਦੇ ਆ, ਬੇਸ਼ੱਕ ਬੋਲਣ ਵਾਲੇ ਦੀ ਭਾਵਨਾ ਉਦੋਂ ਵੀ ਇਹੀ ਹੁੰਦੀ ਆ ਵੀ ਇੱਕ ਵੱਖਰਾ ਆਜ਼ਾਦ ਜਿਹੜਾ ਖਿੱਤਾ ਹੋਵੇ ਸਾਡਾ, ਜਿੱਥੇ ਅਸੀਂ ਆਪਦੀ ਕੌਮ ਦਾ, ਆਪਦੀ ਰਾਜਧਾਨੀ ਹੋਵੇ, ਆਪਦਾ ਸਾਰਾ ਮੁਲਕ ਸਾਡਾ ਆਪਦਾ ਹੋਵੇ। ਪਰ ਉਹਦੇ ਅਰਥ ਕੱਢਣ ਵਾਲਾ ਆਪਦੀ ਮਰਜ਼ੀ ਦੇ ਅਰਥ ਕੱਢ ਸਕਦਾ ਵੀ ਇਹ ਇਉਂ ਨਹੀਂ, ਇਉਂ ਕਿਹਾ ਜੇ। ਮੈਂ ਇੱਥੇ ਇਹ ਗੱਲ ਤਾਂ ਛੇੜੀ ਆ ਵੀ 1984 ਤੋਂ ਬਾਅਦ ਜਦੋਂ ਖਾਲਿਸਤਾਨ ਦਾ ਸੰਘਰਸ਼ ਬਹੁਤ ਬੁਲੰਦ ਹੋ ਗਿਆ ਸੀ, ਉਦੋਂ ਭਾਰਤੀ ਖੁਫੀਆ ਏਜੰਸੀਆਂ ਨੇ ਇੱਕ ਪ੍ਰੋਜੈਕਟ ਚਲਾਇਆ ਜਿਹੜਾ ਹੁਣ ਵੀ ਇਸ ਵੇਲੇ ਵੀ ਪੂਰੇ ਜੋਬਨ ਤੇ ਆ। ਉਸ ਪ੍ਰੋਜੈਕਟ ਦਾ ਜਿਹੜਾ ਕੇਂਦਰੀ ਨੁਕਤਾ ਸੀ ਉਹ ਇਹ ਸੀਗਾ ਵੀ ਸਿੱਖਾਂ ਨੂੰ ਖਾਲਿਸਤਾਨ ਦੇ ਸੰਘਰਸ਼ ਨਾਲੋਂ ਕੋਈ ਹੋਰ ਅੱਖਰ ਦਿੱਤਾ ਜਾਵੇ, ਇਹਨਾਂ ਦੇ ਗਲ ਮੜਿਆ ਜਾਵੇ। ਅੱਡ-ਅੱਡ ਧਿਰਾਂ, ਅੱਡ-ਅੱਡ ਵਿਅਕਤੀਆਂ ਨੂੰ ਉਭਾਰਿਆ ਗਿਆ। ਕਈ ਜਿਹੜੀਆਂ ਪਹਿਲਾਂ ਖਾਲਿਸਤਾਨੀ ਸੰਘਰਸ਼ ਵਿੱਚ ਸ਼ਖਸੀਅਤਾਂ ਸਰਗਰਮ ਸੀਗੀਆਂ, ਉਹਨਾਂ ਨੂੰ ਏਜੰਸੀਆਂ ਦੇ ਬੰਦਿਆਂ ਨੇ ਮੇਲ ਮਿਲਾਪ ਕਰਕੇ ਉਹਨਾਂ ਤੋਂ ਇਹ ਗੱਲ ਕਹੀ ਕਿ ਤੁਸੀਂ ਜਦੋਂ ਖਾਲਿਸਤਾਨ ਸ਼ਬਦ ਕਹਿੰਦੇ ਹੋ, ਉਹਦੇ ਨਾਲ ਥੋੜਾ ਜਿਹਾ ਕੰਮ ਖਰਾਬ ਹੋ ਜਾਂਦਾ, ਜੇ ਤੁਸੀਂ ਆਹ ਅੱਖਰ ਵਰਤੋਂ, ਉਹ ਅੱਖਰ ਵਰਤੋਂ। ਇਹ ਸਾਰੀਆਂ ਗੱਲਾਂ ਜਿਹੜੀਆਂ ਸਿੱਖ ਇਤਿਹਾਸ ਦੀਆਂ 1984 ਦੇ ਵੇਲੇ ਦੀਆਂ ਕਿਤਾਬਾਂ ਨੇ, ਉਹਨਾਂ ਚੋਂ ਤੁਹਾਨੂੰ ਮਿਲ ਜਾਣਗੀਆਂ। ਚਾਹੇ ਉਹ ਕਿਸੇ ਵੀ ਲਿਖਾਰੀ ਦੀ ਲਿਖੀ ਹੋਈ ਕਿਤਾਬ ਆ, ਤੁਹਾਨੂੰ ਉਹਦੇ ਚੋਂ ਇਹ ਜ਼ਰੂਰ ਮਿਲੂਗਾ ਵੀ ਜਦੋਂ ਭਾਈ ਜਸਵੀਰ ਸਿੰਘ ਰੋਡੇ ਜੇਲ੍ਹ ਚੋਂ ਨਿਕਲੇ ਤਾਂ ਉਹਨਾਂ ਨੂੰ 1988 ਦੀ ਵਿਸਾਖੀ ਮੌਕੇ ਜਦੋਂ ਸਟੇਜ ਤੋਂ ਪਹਿਲੀ ਵਾਰ ਸੰਗਤਾਂ ਨੂੰ ਸੰਬੋਧਨ ਕਰਨਾ ਸੀ ਭਾਈ ਰੋਡੇ ਨੇ, ਤਾਂ ਜਿਹੜੇ ਏਜੰਸੀਆਂ ਦੇ ਬੰਦੇ ਸੀ ਉਹਨਾਂ ਨੇ ਆਖਿਆ ਵੀ ਤੁਸੀਂ ਪੂਰਨ ਆਜ਼ਾਦੀ ਅੱਖਰ ਵਰਤ ਲਿਓ ਜਾਂ ਆਹ ਅੱਖਰ ਵਰਤ ਲਿਓ, ਵੀ ਖਾਲਿਸਤਾਨ ਅੱਖਰ ਕਹਿਣ ਤੋਂ ਗੁਰੇਜ਼ ਕਰਨਾ। ਔਰ ਇਹ ਗੱਲ ਕੱਲੀ ਭਾਈ ਜਸਵੀਰ ਸਿੰਘ ਰੋਡੇ ਦੇ ਮੁਤਲਕ ਨਹੀਂ, ਇਹ ਹਰੇਕ ਜਿਹੜੀ ਵੀ ਜਥੇਬੰਦੀ ਜਾਂ ਧਿਰ ਏਜੰਸੀਆਂ ਨਾਲ ਕਿਸੇ ਪੱਧਰ ਦੇ ਉੱਤੇ ਉਹਨਾਂ ਦਾ ਗੱਲਬਾਤ ਚੱਲਦੀ ਸੀ ਜਾਂ ਕੋਈ ਹੁੰਦਾ, ਉਦੋਂ ਫਿਰ ਉਹ ਚਾਹੁੰਦੇ ਹੁੰਦੇ ਸੀ ਏਜੰਸੀਆਂ ਵਾਲੇ ਕਿ ਖਾਲਿਸਤਾਨ ਸ਼ਬਦ ਨਾ ਵਰਤੋ। ਹੁਣ ਇਹਦਾ ਕਾਰਨ ਇਹ ਆ ਵੀ ਖਾਲਿਸਤਾਨ ਅੱਖਰ ਇੱਕ ਸਕਿੰਟ ਵਿੱਚ ਬੰਦੇ ਨੂੰ ਗੱਲ ਸਮਝਾ ਦਿੰਦਾ ਵੀ ਇਹ ਚੱਕਰ ਕੀ ਹੈ। ਬਾਕੀ ਅੱਖਰ ਜਿਹੜੇ ਨੇ ਉਹ ਦਬੜੂ ਘੁਸੜੂ ਜਿਹਾ ਕੰਮ ਕਰ ਦਿੰਦੇ ਆ। ਹਾਲਾਂਕਿ ਜਿਹੜੇ ਅੰਗਰੇਜ਼ੀ ਬੋਲੀ ਬੋਲਦੇ ਆ ਉਹਨਾਂ ਨੂੰ ਇਹਨਾਂ ਸਾਰੇ ਸ਼ਬਦਾਂ ਦੇ ਜਿਹੜੇ ਹੈਗੇ ਨੇ ਅਰਥ ਬੜੇ ਸਮਝ ਆਉਂਦੇ ਆ ਛੇਤੀ, ਵੀ ਇੰਡੀਪੈਂਡੈਂਸ ਕੀ ਹੁੰਦਾ। ਜੇ ਸਾਡੇ ਇੱਥੇ ਕਹੀਏ ਆਜ਼ਾਦੀ ਮੰਗਦਾ, ਆਜ਼ਾਦੀ, ਉਹ ਕਹਿੰਦੇ ਆਜ਼ਾਦੀ ਕਾਹਦੀ, ਤੁਸੀਂ ਗੁਲਾਮ ਨਹੀਂ ਹੈਗੇ, ਤੁਸੀਂ ਏਦਾਂ ਕਹਾਣੀ ਜੀ ਚੱਲ ਪੈਂਦੀ ਹੈ। ਖੁਦ ਮੁਖਤਿਆਰੀ, ਉਹਦੇ ਐ ਲੱਗਦਾ ਵੀ ਖਨੀ ਅਸੀਂ ਆਪ ਦਾ ਉਹੀ ਬਸ ਆਪਦੇ ਆਪ ਚ ਭਾਲਦੇ ਹਾਂ, ਪੰਜਾਬ ਚ ਸਾਡੀ ਚੱਲਿਆ ਕਰੇ, ਬਾਕੀਆਂ ਦੀ ਚੱਲਿਆ ਨਾ ਕਰੇ, ਸਾਡੀ ਖੁਦ ਮੁਖਤਿਆਰੀ ਜੀ ਹੋਵੇ, ਸਵੈ ਨਿਰਣੇ ਦਾ ਹੱਕ। ਇਹ ਸਾਰੀਆਂ ਗੱਲਾਂ ਇਹੋ ਨਹੀਂ ਹੈਗਾ ਕਿ ਇਹਨਾਂ ਦੇ ਕੋਈ ਅਰਥ ਬਹੁਤ ਜ਼ਿਆਦਾ ਨੈਗੇਟਿਵ ਨੇ, ਪਰ ਕੱਢਣ ਵਾਲੇ ਇਹਦੇ ਅਰਥ ਖਾਲਿਸਤਾਨ ਸ਼ਬਦ ਦੇ ਮੁਤਲਕ ਉਹਦੇ ਬਰਾਬਰ ਜਦੋਂ ਕੰਪੀਟੀਸ਼ਨ ਵਿੱਚ ਸ਼ਬਦ ਦੀ ਚਰਚਾ ਹੁੰਦੀ ਆ, ਉਦੋਂ ਉਹ ਜਿਹੜੇ ਸ਼ਬਦ ਬਾਕੀ ਦੇ ਨੇ ਉਹ ਖਾਲਿਸਤਾਨ ਨਾਲੋਂ ਬਹੁਤੇ ਜ਼ਿਆਦਾ ਅਰਥਾਂ ਵਾਲੇ ਨਹੀਂ ਹੈਗੇ ਮੰਨੇ ਜਾ ਸਕਦੇ। ਇਸੇ ਕਰਕੇ ਭਾਰਤੀ ਹਕੂਮਤੀ ਤੰਤਰ ਦਾ ਪੂਰਾ ਜ਼ੋਰ ਲੱਗਿਆ ਰਿਹਾ ਵੀ ਖਾਲਿਸਤਾਨ ਸ਼ਬਦ ਜਿਹੜਾ ਹੈ ਉਹਦੀ ਥਾਂ ਕੋਈ ਹੋਰ ਸ਼ਬਦ ਵਰਤਾਏ, ਇਹਨਾਂ ਨੂੰ ਵਰਤਣ ਦੀ ਜਿਹੜੀ ਹੈਗੀ ਆ ਆਦਤ ਪਾਈ ਜਾਵੇ। ਔਰ ਇਹ ਹੋਇਆ ਵੀ ਆ। ਤੇ ਮੈਂ ਇਹ ਗੱਲ ਤਾਂ ਇੱਥੇ ਜ਼ੋਰ ਦੇ ਕੇ ਕਹਿ ਰਿਹਾ ਕਿ ਜਦੋਂ 1987-88 ਦੇ ਵਿੱਚ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਜਥੇਦਾਰ ਬਣਿਆ ਅਕਾਲ ਤਖਤ ਦੇ, ਉਹਨਾਂ ਨੇ ਇੱਕ ਵਾਰੀ ਇੱਥੇ ਪ੍ਰੋਗਰਾਮ ਰੱਖ ਲਿਆ ਬਈ ਜੀ ਖਾਲਸਾ ਪੰਥ ਦਾ ਨਿਸ਼ਾਨਾ ਮਿਥਣਾ ਤੇ ਇਹਦੀ ਪੂਰਤੀ ਕਿਵੇਂ ਹੋਊਗੀ, ਤੇ ਇਹਦੀ ਅਗਵਾਈ ਕੌਣ ਕਰੂਗਾ। ਇਹ 3 ਨੁਕਤਿਆਂ ਦੇ ਉੱਤੇ ਆਪੋ ਆਪਦੀ ਰਾਏ ਦਿੱਤੀ ਜਾਵੇ। ਜਿਹੜਾ ਉਹ ਇਹਨਾਂ ਨੇ ਸੰਮੇਲਨ ਦਰਬਾਰ ਸਾਹਿਬ ਦੇ ਵਿੱਚ ਬੁਲਾਇਆ, ਹੁਣ ਇਹਨਾਂ ਨੂੰ ਲੱਗਦਾ ਸੀ ਵੀ ਖਾੜਕੂ ਜਥੇਬੰਦੀਆਂ ਸ਼ਾਇਦ ਉੱਥੇ ਨਾ ਆ ਸਕਣ, ਪਰ ਬਾਕੀਆਂ ਨੇ ਵੀ ਕੋਈ ਕਸਰ ਨਹੀਂ ਛੱਡੀ। ਪਰ ਸਵਾਦ ਵਾਲੀ ਗੱਲ ਜਿਹੜੀ ਸੀ ਉਹ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਦਾ ਜਿਹੜਾ ਭਾਈ ਦਇਆ ਸਿੰਘ ਚੋਲੇ ਵਾਲਾ ਹੁੰਦਾ ਸੀਗਾ, ਹਾਲਾਂਕਿ ਬਹੁਤ ਬਾਅਦ ਵਿੱਚ ਉਹਨਾਂ ਦਾ ਬਹੁਤ ਭਾਰੀ ਸਟੇਟ ਨੇ ਨੁਕਸਾਨ ਕੀਤਾ, ਉਹਨਾਂ ਨੇ ਆ ਕੇ ਉਸ ਮੀਟਿੰਗ ਵਿੱਚ ਜਦੋਂ ਬਾਬੇ ਮਾਨੋ ਚਾਹਲ ਵਾਲੀ ਧਿਰ ਦਾ ਪੜ੍ਹਿਆ ਲਿਖਤੀ ਜਿਹੜਾ ਸੰਦੇਸ਼ ਸੀਗਾ ਵੀ ਜਦੋਂ 1984 ਦੇ ਵਿੱਚ 4 ਜੂਨ ਨੂੰ 4:40 ਤੇ ਪਹਿਲਾ ਬੰਬ ਸਿੱਟਿਆ ਵਾ ਇੰਡੀਅਨ ਸਟੇਟ ਨੇ ਦਰਬਾਰ ਸਾਹਿਬ ਵੱਲ, ਉਦੋਂ ਨਿਸ਼ਾਨਾ ਮਿਥਿਆ ਗਿਆ। ਹੁਣ ਨਿਸ਼ਾਨਾ ਕਿਹੜਾ ਮਿਥਣਾ ਆਪਾਂ? ਨਿਸ਼ਾਨਾ ਤਾਂ ਉਦੋਂ ਮਿਥ ਦਿੱਤਾ ਗਿਆ, ਇੰਡੀਅਨ ਸਟੇਟ ਨੂੰ ਚੰਗੀ ਤਰ੍ਹਾਂ ਦੱਸਿਆ ਗਿਆ ਸੀ ਸੰਤ ਜਰਨੈਲ ਸਿੰਘ ਜੀ ਵੱਲੋਂ ਵੀ ਜੇਕਰ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਗਈ, ਸਮਝੋ ਤੁਸੀਂ ਵੀ ਰੱਖੀ ਗਈ। ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਰਾਹੀਂ ਅਸਲ ਵਿੱਚ ਪੂਰੇ ਕੌਮ ਦੀ ਭਾਵਨਾ ਸੀ ਵੀ ਇਹ ਇੰਡੀਆ ਦੇਖੇ ਵੀ ਉਹਨੇ ਖਾਲਿਸਤਾਨ ਦੀ ਸਿਰਜਣਾ ਕਰਵਾਉਣੀ ਆ ਕਿ ਹਿੰਦੁਸਤਾਨ ਦੇ ਵਿੱਚ ਹੀ ਸਿੱਖਾਂ ਨੂੰ ਬਣਦਾ ਮਾਣ ਤਾਣ ਦੇਣਾ।
ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਆ, ਅਸੀਂ ਦੂਜੇ ਦਰਜੇ ਦੇ ਜਾਂ ਤੀਜੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ ਚਾਹੁੰਦੇ, ਤਾਂ ਫਿਰ ਅਸੀਂ ਜ਼ਰੂਰ ਖਾਲਿਸਤਾਨ ਵਾਲੇ ਪਾਸੇ ਜਾਵਾਂਗੇ। ਇਹ ਗੱਲ ਸਟੇਟ ਨੂੰ ਪਤਾ ਸੀ ਤੇ ਜੇ ਸਟੇਟ ਚਾਹੁੰਦੀ ਤਾਂ ਜਿਵੇਂ ਹੁਣ ਜਿਹੜਾ GVS ਸਿੱਧੂ ਆ, ਉਹਦੀ ਵੀ ਇੱਕ ਕਿਤਾਬ ਪੜ੍ਹ ਲਓ, ਇੰਟਰਵਿਊ ਸੁਣ ਲਓ, ਜਾਂ ਹੋਰ ਕਈ ਨੇ, ਉਹ ਸਾਰੇ ਹੀ ਕਹਿੰਦੇ ਨੇ ਵੀ ਭਾਈ ਇਹ ਜਿਹੜਾ 1984 ਵਿੱਚ ਵਾਪਰਿਆ ਇਹਦੇ ਤੋਂ ਬਚਿਆ ਜਾ ਸਕਦਾ ਸੀ, ਐਡੀ ਕੋਈ ਅੱਗ ਨਹੀਂ ਸੀ ਲੱਗੀ ਹੋਈ। ਜਿੰਨੀਆਂ ਵੀ ਉਹ ਝੂਠੀਆਂ ਗੱਲਾਂ ਫੈਲਾਈਆਂ ਗਈਆਂ ਨੇ ਕਿ ਜੀ ਸੰਤ ਭਿੰਡਰਾਂਵਾਲੇ ਤਾਂ ਖਾਲਿਸਤਾਨ ਦਾ ਐਲਾਨ ਕਰਨ ਨੂੰ ਤਿਆਰ ਬੈਠੇ ਸੀ ਤੇ ਉਧਰੋਂ ਪਾਕਿਸਤਾਨ ਨੇ ਇਹਦੀ ਹਮਾਇਤ ਕਰ ਦੇਣੀ ਸੀ ਤੇ ਫਿਰ ਕੰਮ ਹੱਥੋਂ ਨਿਕਲ ਜਾਣਾ ਸੀ, ਇਹ ਗੱਲ ਸਰਾਸਰ ਝੂਠੀ ਸਾਬਤ ਹੋਈ। ਇਹ ਸਾਰਾ ਇਲਜ਼ਾਮ ਲਾ ਕੇ ਜਾਣੀ ਕਿ ਬਾਕੀ ਭਾਰਤ ਨੂੰ ਆਪਦੇ ਹੱਕ 'ਚ ਭੁਗਤਾਉਣ ਲਈ ਇੰਦਰਾ ਸਰਕਾਰ ਨੇ ਇਹ ਡਰਾਮਾ ਕੀਤਾ ਸੀ। ਪਾਕਿਸਤਾਨ ਦੀ ਜਿਹੜੀ ਗੱਲ ਆ, ਪਾਕਿਸਤਾਨ ਵਾਲੇ ਤਾਂ ਜਦੋਂ ਸਿੰਘ ਇੱਧਰੋਂ 1984 ਚ ਆਪਰੇਸ਼ਨ ਬਲੂ ਸਟਾਰ ਜਿਹਨੂੰ ਇਹ ਕਹਿੰਦੇ ਆ, ਇੱਕ ਆਪਰੇਸ਼ਨ ਬੁੱਢਰੋਜ਼ ਕੀਤਾ ਸੀ। ਆਪਰੇਸ਼ਨ ਬੁੱਢਰੋਜ਼ ਸੀਗਾ ਵੀ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ 15 ਤੋਂ 35 ਸਾਲ ਦੇ ਵਿਚਾਲੇ ਜਿਹੜੇ ਸਿੱਖ ਨੇ ਉਹਨਾਂ ਨੂੰ ਟਾਰਗੇਟ ਕਰਨਾ। ਜਦੋਂ ਇਹ ਗੱਲ ਉੱਡੀ ਕਿ 15 ਤੋਂ 35 ਸਾਲ ਦੇ ਵਿਚਾਲੇ ਸਾਰੇ ਸਿੱਖਾਂ ਨੂੰ ਮਾਰ ਦੇਣਾ ਹੈ, ਉਦੋਂ ਬਹੁਤ ਸਾਰੇ ਲੋਕ ਇੱਥੋਂ ਜਾਨਾਂ ਬਚਾ ਕੇ ਭੱਜਣ ਲਈ ਹੱਥ ਪੱਲਾ ਜਦੋਂ ਮਾਰਿਆ ਤੇ ਬਹੁਤਿਆਂ ਨੂੰ ਇਹੀ ਸੀ ਵੀ ਪਾਕਿਸਤਾਨ ਵਾਲੇ ਪਾਸੇ ਨਿਕਲਦੇ ਆ। ਉਧਰ ਜਾਣ ਸਾਰੀ ਉਹ ਫੜਦੇ ਸੀ ਤੇ ਬਾਰਡਰ ਕ੍ਰੋਸਿੰਗ ਦਾ ਪਰਚਾ ਪਾ ਕੇ ਉਹ ਜੇਲ੍ਹ 'ਚ ਭੇਜ ਦਿੰਦੇ ਸੀ। ਜੇ ਪਾਕਿਸਤਾਨ ਵਿੱਚ ਗਏ ਹੋਏ ਜਿਹੜੇ ਵੀ ਬੰਦੇ ਇਸ ਟਾਈਮ, ਹਰੇਕ ਬੰਦੇ ਦੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਕੋਈ ਨਾ ਕੋਈ ਉਹਦੇ ਵਾਕਫਾਂ 'ਚੋਂ ਬਚਿਆ ਹੋਇਆ ਬੰਦਾ ਜ਼ਰੂਰ ਬੈਠਾ ਹੋਊਗਾ ਜਿਹੜਾ ਉਦੋਂ ਪਾਕਿਸਤਾਨ ਗਿਆ ਹੋ। ਉਹਨੂੰ ਮਿਲ ਲਓ, ਉਹਨੂੰ ਪੁੱਛ ਲਓ, ਤੁਹਾਨੂੰ ਦੱਸ ਦੂਗਾ ਵੀ ਉੱਥੇ ਗਏ ਸਿੰਘਾਂ ਨਾਲ ਕੀ ਬੀਤੀ। ਸਰਦਾਰ ਜਸਵੰਤ ਸਿੰਘ ਆਜ਼ਾਦ ਨੇ ਇੱਕ ਪੂਰੀ ਕਿਤਾਬ ਹੀ ਲਿਖੀ ਆ ਇਸ ਗੱਲ ਦੇ ਉੱਤੇ, ਉਹਦਾ ਸਿਰਲੇਖ ਹੀ ਇਹ ਆ ਕਿਤਾਬ ਦਾ ਕਿ 1984 ਵਿੱਚ ਪਾਕਿਸਤਾਨ ਗਏ ਸਿੰਘਾਂ ਨਾਲ, ਉੱਥੇ ਫਿਰ ਕੀ ਬੀਤੀ। ਇਹ ਉਹਦਾ ਸਿਰਲੇਖ ਆ ਲੰਬਾ ਚੌੜਾ। ਉਹਦੇ ਵਿੱਚ ਸਾਫ਼ ਜੀ ਗੱਲ ਆ ਵੀ ਪਾਕਿਸਤਾਨੀ ਸਿਸਟਮ ਦਾ, ਹਕੂਮਤ ਦਾ ਰਵੱਈਆ ਜਿਹੜਾ ਸੀ ਇਹਨਾਂ ਪ੍ਰਤੀ ਉਹੋ ਜਿਹਾ ਬਿਲਕੁਲ ਨਹੀਂ ਸੀਗਾ ਜਿਹੋ ਜਿਹਾ ਇੰਡੀਅਨ ਸਟੇਟ ਵਾਲੇ ਕਹਿੰਦੇ ਆ ਵੀ ਜੀ ਉਹ ਤਾਂ ਖਾਲਿਸਤਾਨ ਦਾ ਜੇ ਐਲਾਨ ਹੋ ਜਾਂਦਾ ਉਹਨਾਂ ਨੇ ਇਹਦੀ ਮਾਨਤਾ ਦੇ ਦੇਣੀ ਸੀਗੀ, ਆਹ ਹੋ ਜਾਣਾ ਸੀ, ਉਹ ਹੋ ਜਾਣਾ ਸੀ। ਉਲਟਾ ਪਾਕਿਸਤਾਨ ਵਾਲੇ ਤਾਂ ਫੜ ਕੇ ਜੇਲ੍ਹਾਂ 'ਚ ਤਾੜੀ ਜਾਂਦੇ ਸੀ। ਇਹਨਾਂ ਉੱਥੇ ਉਹ ਨੌਜਵਾਨ ਜਿਹੜੇ ਜਿਸ ਆਸ ਨੂੰ ਲੈ ਕੇ ਗਏ ਸੀ ਉਹਦੇ ਬਿਲਕੁਲ ਉਲਟ ਮਾਹੌਲ ਦੇਖ ਕੇ ਵੀ ਸਾਨੂੰ ਤਾਂ ਫੜ ਕੇ ਇੱਥੇ ਜੇਲ੍ਹ 'ਚ ਤਾੜਿਆ ਹੋਇਆ। ਉੱਥੇ ਇੱਕ ਵਾਰੀ ਇਹ ਘਟਨਾ ਵੀ ਵਾਪਰੀ ਵੀ ਸਾਰੇ ਜਿਹੜੇ ਅੰਦਰ ਸਿੰਘ ਸੀਗੇ ਉਹਨਾਂ ਨੇ ਜੇਲ੍ਹ ਬ੍ਰੇਕ ਕਰਕੇ ਇੱਥੋਂ ਭੱਜ ਲੈਣ ਦਾ ਸੋਚਿਆ, ਔਰ ਉਹ ਜਦੋਂ ਜੇਲ੍ਹ ਚੋਂ ਸਿੰਘ ਨਿਕਲ ਕੇ ਉਤਰ ਕੇ ਭੱਜ ਗਏ, ਕਈ ਜਣੇ, ਕਈ ਫੜੇ ਗਏ, ਕਾਫੀ ਕੁਛ ਉੱਥੇ ਹੋਇਆ। ਉਹ ਜਿਹੜਾ ਸਾਰਾ ਕੁਝ ਪਾਕਿਸਤਾਨ ਦੇ ਵਿੱਚ ਵਾਪਰਿਆ, ਉਹ ਜਿੰਨੇ ਨੌਜਵਾਨ ਉਸ ਟਾਈਮ ਸੀ ਅੱਜ ਉਹ ਬਜ਼ੁਰਗ ਹੋ ਚੁੱਕੇ ਆ, ਜਿਹਨੂੰ ਮਰਜ਼ੀ ਪੁੱਛ ਲਓ ਤੁਹਾਨੂੰ ਦੱਸ ਦਊਗਾ ਵੀ ਉੱਥੇ ਕਿਹੋ ਜਿਹਾ ਵੈਲਕਮ ਹੋਇਆ ਵਾ। ਸੋ ਇਹ ਗੱਲ ਬਿਲਕੁਲ ਝੂਠੀ ਆ ਕਿ ਜੀ ਪਾਕਿਸਤਾਨ ਨੇ ਉੱਥੇ ਬੜੀ ਹਮਾਇਤ ਕਰ ਦੇਣੀ ਸੀ। ਹਾਂ, ਬਾਅਦ ਵਿੱਚ ਜਿਹੜੇ ਸਿੱਖ ਉੱਥੇ ਗਏ ਜਾਂ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ ਸਿੱਖਾਂ ਦਾ ਆਉਣ ਜਾਣ ਬਣਿਆ, ਇੱਕ ਖਾਸ ਸਥਿਤੀ ਵਿੱਚ ਜਾ ਕੇ ਇੱਕ ਹਾਲਾਤ ਇਹੋ ਜਿਹੇ ਬਣੇ ਜਦੋਂ ਮਾਹੌਲ ਉਹਨਾਂ ਨੂੰ ਲੱਗਿਆ ਕਿ ਇਹਨਾਂ ਨੇ ਹੁਣ ਸਿੱਖਾਂ ਨੇ ਲੜਨਾ ਤਾਂ ਹੈਗਾ ਹੀ ਆ ਮੁਲਕ ਇੰਡੀਆ ਦੇ ਖਿਲਾਫ, ਤੇ ਉਹਨਾਂ ਦੇ ਮਨ ਵਿੱਚ ਵੀ ਬੰਗਲਾਦੇਸ਼ ਵਾਲੀ ਕਹਾਣੀ ਫਸੀ ਹੋਈ ਸੀ, 71 ਵਾਲੀ ਜੰਗ। ਉਹਨਾਂ ਨੇ ਫਿਰ ਉਹਨਾਂ ਕੁ ਮਾਣ ਤਾਣ ਕਰਤਾ ਵੀ ਚਲੋ ਆ ਹਥਿਆਰ ਸ਼ਸਤਰ ਪਰ ਮੁੱਲ ਹੀ ਖਰੀਦਣੇ ਪਏ ਆ ਬਹੁਤੇ, ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸੀ ਇਹੋ ਜਿਹੀ ਇੰਡੀਆ ਵਾਲੇ ਮਾਰਦੇ, ਤਾਂ ਐਵੇਂ ਝੂਠ ਤੂਫਾਨ ਇਹਨਾਂ ਨੇ ਬਣਾਇਆ ਹੈ ਵੀ ਉੱਥੋਂ ਪਤਾ ਨਹੀਂ ਟਰੱਕਾਂ ਦੇ ਟਰੱਕ ਉਹਨਾਂ ਨੂੰ ਦੇ ਤੇ। ਜੇ ਜਿਹੋ ਜਿਹੀ ਹਮਾਇਤ ਇੰਡੀਅਨ ਸਟੇਟ ਸਿਸਟਮ ਵਾਲੇ ਕਹਿੰਦੇ ਆ ਵੀ ਸਿੱਖਾਂ ਨੂੰ ਮਿਲੀ, ਤੇ ਜੇ ਉਹ ਜੀ ਅਸਲ ਵਿੱਚ ਮਿਲੀ ਹੁੰਦੀ ਤਾਂ ਕਹਾਣੀ ਕੁਝ ਹੋਰ ਹੋਣੀ ਸੀ। ਹੁਣ ਤਾਂ ਇਹ ਗੱਲਾਂ ਜਿਹੜੀਆਂ ਨੇ ਇਸ ਵੇਲੇ ਸਾਰੇ ਬੈਠੇ ਆ ਜਿਉਂਦੇ ਜਾਗਦੇ, ਮੈਨੂੰ ਤਾਂ ਲੱਗਦਾ ਕਿ ਉਹਨਾਂ ਸਾਰਿਆਂ ਨੂੰ ਇਹ ਗੱਲ ਨੰਗੀ ਕਰ ਦੇਣੀ ਚਾਹੀਦੀ ਆ ਕਿ 1984 ਚ ਪਾਕਿਸਤਾਨ ਦਾ ਅਸਲ ਵਿੱਚ ਸੰਘਰਸ਼ ਪ੍ਰਤੀ ਰਵੱਈਆ ਕਿਹੋ ਜਿਹਾ ਰਿਹਾ। ਖੈਰ, ਆਪਾਂ ਅੱਗੇ ਵਧੀਏ ਤਾਂ ਜਿਹੜਾ ਭਾਈ ਦਰਸ਼ਨ ਸਿੰਘ ਨੇ, ਪ੍ਰੋਫੈਸਰ ਦਰਸ਼ਨ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਹੋਣ ਦੀ ਹੈਸੀਅਤ ਵਿੱਚ ਉੱਥੇ ਇਕੱਠ ਸੱਦਿਆ ਸੀ ਬਈ ਆਪਾਂ ਜੀ ਸੰਘਰਸ਼ ਦਾ ਨਿਸ਼ਾਨਾ ਮਿਥਣਾ। ਉਹਦੇ ਬਾਰੇ ਬਾਬਾ ਜਰਨੈਲ ਸਿੰਘ ਜੀ ਦੀ ਧਿਰ ਵੱਲੋਂ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਦਾ ਇਹ ਸੁਨੇਹਾ ਜਦੋਂ ਗਿਆ ਕਿ ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਸੁਨੇਹਾ ਤਾਂ 4 ਜੂਨ 1984 ਨੂੰ ਮਿਥ ਦਿੱਤਾ ਗਿਆ, ਤੇ ਉਹਦਾ ਇਹੀ ਸੀਗਾ ਬਈ ਖਾਲਿਸਤਾਨ ਆ ਨਿਸ਼ਾਨਾ। ਤੇ ਦੂਜੀ ਗੱਲ ਇਹ ਆ ਵੀ ਹੁਣ ਨਿਸ਼ਾਨਾ ਨਵਾਂ ਮਿਥਣ ਦੇ ਲਈ ਕੀ ਬਿਪਤਾ ਪੈ ਗਈ। 1984 ਤੋਂ 4-5 ਸਾਲ ਸਾਨੂੰ ਲੜਦਿਆਂ ਨੂੰ ਖਾਲਿਸਤਾਨ ਲਈ ਹੋ ਗਏ, ਤੇ ਹੁਣ ਨਵਾਂ ਨਿਸ਼ਾਨਾ ਮਿਥਣ ਦੀ ਕੀ ਤੁਕ ਬਣਦੀ ਹੈ। ਤੀਜੀ ਗੱਲ ਇਹ
ਵੀ ਸਾਡੀਆਂ ਜਥੇਬੰਦੀਆਂ ਦੇ ਨਾਂ ਦੇਖ ਲਓ, ਖਾਲਿਸਤਾਨ ਕਮਾਂਡੋ ਫੋਰਸ, ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ, ਤੇ ਜਥੇਬੰਦੀਆਂ ਦੇ ਨਾਂ ਖਾਲਿਸਤਾਨ ਤੋਂ ਸ਼ੁਰੂ ਹੁੰਦੇ ਆ, ਖਾਲਿਸਤਾਨ ਤੇ ਖਤਮ ਹੁੰਦੇ ਆ, ਤੇ ਫਿਰ ਨਵੀਂ ਜਿਹੜੀ ਹੈਗੀ ਆ ਕਹਾਣੀ ਨਿਸ਼ਾਨੇ ਦੀ ਰਹਿ ਕਿਹੜੀ ਗਈ। ਕੁੱਲ ਮਿਲਾ ਕੇ ਜਿਹੜਾ ਭਾਈ ਦਰਸ਼ਨ ਸਿੰਘ ਨੇ, ਰਾਗੀ ਸਾਹਿਬ ਨੇ, ਇਹ ਸੋਚਿਆ ਹੋਊਗਾ ਵੀ ਆਪਾਂ ਉੱਥੇ ਪਹਿਲਾਂ ਖਾੜਕੂਆਂ ਨੂੰ ਬੁਲਾ ਦਿਆਂਗੇ ਤੇ ਮੁੜ ਕੇ ਫਿਰ ਇਹਨਾਂ ਨੂੰ ਤਾਂ ਛੇਤੀ ਬੋਲ ਕੇ ਜਾਣਾ ਹੋਊਗਾ, ਬਾਅਦ ਚ ਆਪਾਂ ਜਿਹੜਾ ਇਹ ਸਮਾਗਮ ਆ ਇਹ ਲੰਬਾ ਚੌੜਾ ਚਲਾਵਾਂਗੇ ਤੇ ਐਂਡ ਦੇ ਉੱਤੇ ਆਪਦੀ ਮਰਜ਼ੀ ਦੇ ਹਿਸਾਬ ਨਾਲ ਕੋਈ ਗੱਲ ਕੱਢ ਲਾਂਗੇ। ਉਹ ਗੱਲ ਬਣ ਨਹੀਂ ਸਕੀ ਕਿਉਂਕਿ ਖਾੜਕੂ ਧਿਰਾਂ ਨੇ ਉੱਥੇ ਪਹਿਲਾਂ ਹੀ ਇਹੋ ਜਿਹੀ ਪਿਰਤ ਪਾਈ ਵੀ ਬਾਅਦ ਵਿੱਚ ਸਾਰਿਆਂ ਬੁਲਾਰਿਆਂ ਨੂੰ ਉਸੇ ਪੈੜ ਵਿੱਚ ਪੈੜ ਰੱਖਣਾ ਪਿਆ ਤੇ ਨਿਸ਼ਾਨਾ ਫਿਰ ਉਹੀ ਰਿਹਾ। ਸੋ ਜਿਹੜਾ ਨਿਸ਼ਾਨਾ 1984 ਦੇ ਡੁੱਲੇ ਹੋਏ ਖੂਨ ਨੇ ਕੌਮ ਦੇ ਸਾਹਮਣੇ ਲੈ ਕੇ ਆਂਦਾ, ਉਹ ਖਾਲਿਸਤਾਨ ਸ਼ਬਦ ਉਹਨੂੰ ਡਿਲਿਊਟ ਕਰਨ ਲਈ, ਉਹਦਾ ਅਸਰ ਘਟਾਉਣ ਲਈ, ਉਹਦੇ ਖਿਲਾਫ ਮਾਹੌਲ ਸਿਰਜਣ ਲਈ ਸਟੇਟ ਨੇ ਬੜੇ ਢੰਗ ਤਰੀਕੇ ਵਰਤੇ ਆ। ਬੜੇ ਹੀ ਡਰਾਮੇ, ਬੜੇ ਹੀ ਸ਼ੋਸ਼ੇ ਉਸ ਦੌਰ ਵਿੱਚ ਹੋਏ। ਬੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਅਸੀਂ ਉਸ ਦੌਰ ਵਿੱਚ ਖਾਲਿਸਤਾਨ ਦੀ ਬਜਾਏ ਕਿਸੇ ਹੋਰ ਸ਼ਬਦ ਦੀ ਵਕਾਲਤ ਕਰਦੇ ਦੇਖਿਆ ਤੇ ਉਦੋਂ ਇਹੀ ਸਾਫ਼ ਜਿਹਾ ਮਤਲਬ ਹੁੰਦਾ ਸੀ ਵੀ ਇਹਨੂੰ ਏਜੰਸੀਆਂ ਨੇ ਹੁਣ ਵਰਤਣਾ ਸ਼ੁਰੂ ਕਰ ਦਿੱਤਾ ਹੈਗਾ ਕਿਉਂਕਿ ਹੁਣ ਇਹਨੂੰ ਖਾਲਿਸਤਾਨ ਦੀ ਬਜਾਏ ਹੋਰ ਸ਼ਬਦ ਬੜਾ ਪਿਆਰਾ ਲੱਗਦਾ। ਤੇ ਅੱਜ ਦੀ ਤਰੀਕ ਤੱਕ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਜਥੇਬੰਦੀਆਂ ਜਾਂ ਹੋਰ ਜਿਹੜੇ ਖਾਲਿਸਤਾਨ ਸ਼ਬਦ ਦੀ ਥਾਂ ਕੋਈ ਹੋਰ ਸ਼ਬਦ ਵਰਤਣਾ ਚਾਹੁੰਦੇ ਨੇ, ਪਰ ਕੁਦਰਤ ਦਾ ਕ੍ਰਿਸ਼ਮਾ ਦੇਖੋ, ਜਾਂ ਮੈਂ ਕਹਿ ਸਕਦਾ ਕਿ ਜਿਹੜੀਆਂ ਸ਼ਹਾਦਤਾਂ ਹੋਈਆਂ ਖਾਲਿਸਤਾਨ ਦੇ ਨਾਂ ਤੇ ਉਹਨਾਂ ਦੀ ਗੱਲ ਆ, ਕੋਈ ਕਲਾ ਹੀ ਵਰਤ ਰਹੀ ਆ ਕਿ ਜਿੰਨਾ ਜ਼ਿਆਦਾ ਖਾਲਿਸਤਾਨ ਦੇ ਸੰਘਰਸ਼ ਨੂੰ ਜਿਹੜਾ ਹੈਗਾ ਨਾਵਾਚਕ ਪੇਸ਼ ਕਰਨ ਦੇ ਲਈ ਯਤਨ ਕੀਤੇ ਜਾਂਦੇ ਆ, ਓਨਾ ਹੀ ਇਹ ਸੰਘਰਸ਼ ਹੋਰ ਬੁਲੰਦ ਹੁੰਦਾ। ਆ ਪਿੱਛੇ ਜੇ ਅਮਿਤ ਸ਼ਾਹ ਨੇ ਕਿਹਾ, ਜਿਹੜਾ ਭਾਰਤ ਦਾ ਗ੍ਰਹਿ ਮੰਤਰੀ ਆ, ਬੜਾ ਪਾਵਰਫੁਲ ਲੀਡਰ ਆ, ਮੋਦੀ ਤੋਂ ਬਾਅਦ ਉਹਦੀ ਹੋਈ ਗੱਲ ਨੂੰ ਵੱਡਾ ਦਮਦਾਰ ਮੰਨਿਆ ਜਾਂਦਾ। ਉਹਨੇ ਕਿਤੇ ਗੱਲ ਕਹੀ ਵੀ ਅਸੀਂ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਨਹੀਂ ਵਧਣ ਦਿਆਂਗੇ ਜਾਂ ਜੋ ਵੀ ਇਹਨੇ ਕਿਹਾ, ਪਰ ਉਸ ਤੋਂ ਬਾਅਦ ਵਿੱਚ ਸਿੱਖ ਜਥੇਬੰਦੀਆਂ ਜਾਂ ਨੌਜਵਾਨਾਂ ਨੇ ਸਗੋਂ ਤੇ ਖਾਲਿਸਤਾਨ ਦੀ ਗੱਲ ਹੋਰ ਵੀ ਜ਼ਿਆਦਾ ਜੋਸ਼ ਖਰੋਸ਼ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਥੇ ਹੋਲੇ ਮਹੱਲੇ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਿਆਂ ਨੇ ਉੱਥੇ ਇੱਕ ਪ੍ਰੋਗਰਾਮ ਹੀ ਇਸ ਗੱਲ ਤੇ ਕਰਤਾ, ਉਹਨਾਂ ਨੇ ਨੰਗੀਆਂ ਤਲਵਾਰਾਂ ਫੜ ਕੇ ਉੱਥੇ ਖਾਲਿਸਤਾਨ ਜਿੰਦਾਬਾਦ ਦੀ ਨਾਅਰੇਬਾਜ਼ੀ ਕੀਤੀ। ਮਤਲਬ ਇਹ ਆ ਵੀ ਜਵੇ ਬਾਣ ਲਾਗੇ ਵਾਲੀ ਗੱਲ ਆ, ਜਿੰਨਾ ਸਿੱਖਾਂ ਨੂੰ ਇਸ ਗੱਲ ਤੋਂ ਪਾਸੇ ਕੀਤਾ ਜਾਊਗਾ ਓਨਾ ਹੀ ਸਿੱਖ ਇਸ ਗੱਲ ਨਾਲ ਹੋਰ ਜ਼ਿਆਦਾ ਜੋਸ਼ ਖਰੋਸ਼ ਨਾਲ ਆਪਦਾ ਜਿਹੜਾ ਹੈਗਾ ਦਿਲ ਉਹ ਜੋੜਦੇ ਆ। ਹੁਣ ਜਿਹੜਾ ਇਹ 1946 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਸਿੱਖ ਸਟੇਟ ਦਾ ਜਦੋਂ ਮਤਾ ਪਾਸ ਕੀਤਾ ਸੀ, ਉਸ ਮੌਕੇ ਤੋਂ ਹੀ ਸਿੱਖਾਂ ਦੇ ਅੰਦਰ ਬਹੁਤ ਅਜੀਬ ਤਰ੍ਹਾਂ ਦੀ ਇੱਕ ਸਥਿਤੀ ਪੈਦਾ ਹੋਈ, ਹਾਲਾਤ ਪੈਦਾ ਹੋਏ, ਮਾਹੌਲ ਪੈਦਾ ਹੋਏ। ਇੱਕ ਧਿਰ ਪਹਿਲੇ ਦਿਨ ਤੋਂ ਹੀ ਚੱਲਦੀ ਆਈ ਆ ਜਿਹਨੇ ਹਮੇਸ਼ਾ ਹੀ ਖਾਲਸਾਈ ਸਿਧਾਂਤ ਅਨੁਸਾਰ ਸਿੱਖ ਰਾਜ ਦੀ ਗੱਲ ਕੀਤੀ, ਪੈਰਵਾਈ ਕੀਤੀ। ਮਸਲਾ ਚਾਹੇ ਕੋਈ ਹੋਵੇ, ਚਾਹੇ ਪੰਜਾਬੀ ਸੂਬੇ ਦੀ ਗੱਲ ਹੋ ਰਹੀ ਹੋਵੇ, ਚਾਹੇ ਕੋਈ ਵੋਟਾਂ ਬਾਟਾਂ ਹੋਣ ਤੇ ਚਾਹੇ ਕੋਈ ਹੋਰ ਮੋਰਚਾ ਲੱਗੇ, ਉਸ ਮੌਕੇ ਜਦੋਂ ਸਟੇਜ ਤੋਂ ਇਸ ਧਿਰ ਨੂੰ ਬੋਲਣ ਦਾ ਮੌਕਾ ਮਿਲਦਾ ਰਿਹਾ, ਉਹਨਾਂ ਨੇ ਠੋਕ ਵਜਾ ਕੇ ਇਹੀ ਗੱਲ ਆਖੀ ਕਿ ਆਪਾਂ ਇੱਥੇ ਗੁਲਾਮ ਆ ਤੇ ਆਪਾਂ ਨੂੰ ਆਜ਼ਾਦੀ ਚਾਹੀਦੀ ਹੈ, ਸਿੱਖਾਂ ਦਾ ਆਪਦਾ ਰਾਜ ਭਾਗ ਚਾਹੀਦਾ। ਗੱਲ ਉਹ ਚਾਹੇ ਕਿਸੇ ਵੀ ਲਹਿਜੇ ਵਿੱਚ ਕਿਸੇ ਵੀ ਸ਼ਬਦਾਂ 'ਚ ਕਹਿੰਦੇ ਰਹੇ, ਪਰ ਉਹ ਗੱਲ ਇਹੀ ਕਰਦੇ ਰਹੇ। ਤੇ ਦੂਜੇ ਪਾਸੇ ਇਸ ਸ਼ਬਦ ਦੇ ਜਾਂ ਖਾਲਿਸਤਾਨੀ ਸੰਘਰਸ਼ ਜਾਂ ਆਜ਼ਾਦੀ ਦੇ ਸੰਘਰਸ਼ ਦੇ ਉਲਟ ਚੱਲਣ ਵਾਲੇ ਲੋਕ ਨੇ, ਜਿਨ੍ਹਾਂ ਨੂੰ ਲੱਗਦਾ ਬਈ ਮੰਦਿਰਾਂ 'ਚ ਟੱਲੀਆਂ ਖੜਕਾ ਕੇ, ਜਗਰਾਤੇ ਜਗੂਤੇ ਅਟੈਂਡ ਕਰਕੇ ਜਾਂ ਹੋਰ ਪੁੱਠੀਆਂ ਸਿੱਧੀਆਂ ਕਰਤੂਤਾਂ ਕਰਕੇ ਵੀ ਆਪਾਂ ਨੂੰ ਇਸੇ ਮੁਲਕ ਦੇ ਵਿੱਚ ਜਿਹੜੇ ਹੈਗੇ ਆ ਮੌਜਾਂ ਲੈਣੀਆਂ ਚਾਹੀਦੀਆਂ ਨੇ, ਸੱਤਾ ਮਾਣੋ ਤੇ ਜਿਹੜਾ ਹੈਗਾ ਨਜ਼ਾਰੇ ਲਓ। ਇਹ ਗੱਲ ਬਾਰੇ ਸਰਦਾਰ ਕਪੂਰ ਸਿੰਘ ਵਿਖ ਮੈਂ ਅੰਮ੍ਰਿਤ ਜਿਹੜੀ ਕਿਤਾਬ ਆ ਉਹਦੇ ਵਿੱਚ ਉਹਨਾਂ ਦਾ ਇਹ ਲੇਖ ਆ, ਉਹਦੇ ਵਿੱਚ ਪੂਰੇ ਵਿਸਥਾਰ ਦੇ ਨਾਲ ਉਹਨਾਂ ਨੇ ਇਹ ਗੱਲ ਲਿਖੀ ਆ ਬਈ ਉਸ 1946-47 ਤੋਂ ਬਾਅਦ ਕਿਵੇਂ ਦੋ ਧਿਰਾਂ ਪੈਦਾ ਹੋਈਆਂ। ਇੱਕ ਧਿਰ ਉਦੋਂ ਵੀ ਚਾਹੁੰਦੀ ਸੀ ਬਈ ਆਪਾਂ ਖਾਲਿਸਤਾਨ ਦਾ ਸੰਘਰਸ਼, ਸਿੱਖਾਂ ਦੀ ਆਜ਼ਾਦੀ ਦਾ ਸੰਘਰਸ਼ ਅੱਗੇ ਤੋਰੀਏ ਤੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਈਏ, ਕਿਉਂਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਸਾਰੇ ਇਹਨਾਂ ਨੇ ਤੋੜਤੇ। ਤੇ ਇਸ ਗੱਲ ਦੇ ਵਿੱਚ ਹੈਰਾਨੀ ਹੋ ਕਈ ਸਰੋਤਿਆਂ ਨੂੰ ਕਿ ਮਾਸਟਰ ਤਾਰਾ ਸਿੰਘ ਤੇ ਹੋਰ ਕਈ ਅਕਾਲੀ ਲੀਡਰ ਜਿਹੜੇ ਉਹਨਾਂ ਵਾਲਾ ਗਰੁੱਪ ਸੀ, ਉਹ ਜ਼ਿਆਦਾ ਇਸ ਗੱਲ ਵੱਲ ਸੀਗੇ ਕਿ ਆਪਾਂ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਤੋਰੀਏ।
ਦੂਜੇ ਪਾਸੇ ਗਿਆਨੀ ਕਰਤਾਰ ਸਿੰਘ ਤੇ ਹੋਰ ਜਿਹੜੇ ਆਗੂ ਸੀ ਉਹ ਸੋਚਦੇ ਸੀ, ਉਹ ਕਹਿੰਦੇ ਸੀ ਬਈ ਮਾਸਟਰ ਜੀ ਪਹਿਲਾਂ ਤੁਹਾਡੇ ਮਗਰ ਲੱਗ ਕੇ ਸਿੱਖਾਂ ਨੇ ਜਾਂ ਆਪਾਂ ਸਾਰਿਆਂ ਨੇ ਭਾਰਤ ਨਾਲ ਰਲਣ ਦਾ ਫੈਸਲਾ ਕੀਤਾ। ਉੱਥੋਂ ਆਪਾਂ ਉੱਜੜ ਪੁੱਜੜ ਕੇ ਆਏ ਨਨਕਾਣਾ ਸਾਹਿਬ ਤੇ ਹੋਰ ਜਾਨੋ ਪਿਆਰੇ ਗੁਰਧਾਮ, ਹਜ਼ਾਰਾਂ ਵਿਧਵਾਵਾਂ ਹੋਈਆਂ ਨੇ, ਬੇਪਤ ਹੋਣ ਵਾਲੀਆਂ ਬੀਬੀਆਂ ਦੀ ਗਿਣਤੀ। ਇਹ ਸਾਰਾ ਕੁਝ ਤੁਹਾਡੇ ਗਲ ਪੈ ਜਾਣਾ। ਸਿੱਖ ਕੌਮ ਜਜ਼ਬਾਤੀ ਆ ਤੇ ਇਹ ਤੁਹਾਡੇ ਖਿਲਾਫ ਗੱਲ ਸਾਰੀ ਜਾਣੀ ਆ। ਲੀਡਰਸ਼ਿਪ ਨੂੰ ਲੋਕਾਂ ਨੇ ਬਹੁਤ ਜਲੀਲ ਕਰਨਾ, ਕਿਉਂਕਿ ਲੋਕਾਂ ਨੇ ਕਹਿਣਾ ਕਿ ਤੁਸੀਂ ਸਾਨੂੰ ਪਹਿਲਾਂ ਪੱਟਿਆ ਵੀ ਆਪਾਂ ਭਾਰਤ ਨਾਲ ਰਲਣਾ, ਹੁਣ ਹਜੇ ਸਾਲ 2 ਨਹੀਂ ਹੋਏ, ਹੁਣ ਤੁਹਾਨੂੰ ਹਿੰਦੁਸਤਾਨ ਚੁਭਣ ਲੱਗ ਗਿਆ ਤੇ ਹੁਣ ਤੁਸੀਂ ਕਹਿੰਦੇ ਹੋ ਆਪਾਂ ਆਜ਼ਾਦੀ ਲੈਣੀ ਹੈ। ਤੇ ਆਜ਼ਾਦੀ ਦੇ ਲਈ ਜਿਹੜਾ ਪਾਕਿਸਤਾਨ ਪੰਜਾਬ ਚਲੇ ਗਿਆ, ਪਾਕਿਸਤਾਨ ਵਾਲੇ ਹਿੱਸੇ 'ਚ ਪਾਕਿਸਤਾਨ ਵਿੱਚ ਚਲੇ ਗਿਆ ਪੰਜਾਬ, ਉਹ ਤਾਂ ਬਿਲਕੁਲ ਨਹੀਂ ਆਪਣੇ ਹੱਥ ਲੱਗਦਾ। ਤੇ ਆਹ ਜਿਹੜਾ ਹੈਗਾ ਇੱਥੇ ਆਪਣੇ ਹਜੇ ਪੈਰ ਨਹੀਂ ਲੱਗੇ। ਅਕਾਲੀ ਆਗੂਆਂ ਦਾ ਕਹਿਣਾ ਸੀ ਮਾਸਟਰ ਜੀ ਮਸਾਂ ਲੋਕ ਉਜੜੇ ਪੁਜੜੇ ਉਧਰੋਂ ਆਏ ਨੇ, ਗੱਲ ਤੁਹਾਡੀ ਠੀਕ ਆ ਕਿ ਇਹ ਵਾਅਦਿਆਂ ਤੋਂ ਮੁੱਕਰ ਗਏ ਆ, ਪਰ ਅਜੇ ਆਪਾਂ ਕੋਈ ਵੱਡਾ ਪੰਗਾ ਨਾ ਛੇੜੀਏ ਕਿਉਂਕਿ ਅਜੇ ਲੋਕਾਂ ਦੇ ਪੈਰ ਨਹੀਂ ਲੱਗੇ। ਤੇ ਇਸ ਦਲੀਲ ਦੇ ਖਿਲਾਫ ਮਾਸਟਰ ਤਾਰਾ ਸਿੰਘ ਵਾਲੀ ਧਿਰ ਕਹਿੰਦੀ ਰਹੀ ਆ ਬਈ ਜਦੋਂ ਇਹਨਾਂ ਦੇ ਪੈਰ ਲੱਗ ਗਏ, ਜਦੋਂ ਬੰਦਾ ਲੜਦਾ ਉਦੋਂ ਆ ਜਦੋਂ ਉਹਦੇ ਕੋਲੇ ਬਹੁਤਾ ਕੁਝ ਗਵਾਉਣ ਨੂੰ ਨਾ ਹੋਵੇ ਤੇ ਆਸ ਹੋਵੇ ਵੀ ਜੇ ਕਾਮਯਾਬ ਹੋ ਗਏ ਤਾਂ ਬੜਾ ਕੁਝ ਮਿਲ ਸਕਦਾ। ਤਾਂ ਮਾਸਟਰ ਜੀ ਵਾਲੀ ਧਿਰ ਇਹ ਕਹਿੰਦੀ ਰਹੀ ਕਿ ਭਾਈ ਅੱਜ ਤਾਂ ਇਹਨਾਂ ਦੇ ਪੈਰ ਨਹੀਂ ਲੱਗੇ, ਜਦੋਂ ਪੈਰ ਲੱਗ ਗਏ, ਜਦੋਂ ਸੁੱਖ ਸਹੂਲਤਾਂ ਹਾਸਲ ਹੋ ਗਈਆਂ, ਫਿਰ ਇਹਨਾਂ ਤੋਂ ਲੜ ਨਹੀਂ ਹੋਣਾ। ਔਰ ਇਹ ਗੱਲ ਸੱਚੀ ਨਿਕਲੀ। ਜਦੋਂ ਆਪਣੇ ਪੈਰ ਲੱਗ ਗਏ ਫਿਰ ਆਪਾਂ ਪੰਜਾਬੀ ਸੂਬਾ ਮੋਰਚੇ ਤੇ ਕਈ ਰਹਿ ਗਏ ਤੇ ਫਿਰ ਸੁੱਖ ਸਹੂਲਤਾਂ ਵੱਧਦੀਆਂ ਗਈਆਂ। ਤੇ ਅੱਜ ਹਾਲ ਕੀ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖ ਕੌਮ ਦੀ ਸਭ ਤੋਂ ਵੱਡੀ ਰਾਜਨੀਤਿਕ ਧਿਰ ਵਜੋਂ ਸਾਡੇ ਕੋਲ ਪਲੇਟਫਾਰਮ ਸੀਗਾ, ਉਹਦੇ ਉੱਤੇ ਕਬਜ਼ਾ ਹੀ ਸਰਮਾਏਦਾਰਾਂ ਦਾ ਹੋ ਗਿਆ, ਜਿਹਦੇ ਬਾਰੇ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਨੇ ਵੀ ਹੋਲੇ ਮਹੱਲੇ ਮੌਕੇ ਗੱਲ ਕਹੀ ਆ। ਤੇ ਉਹਦੇ ਬਾਰੇ ਹੁਣ ਆਪਾਂ ਨੂੰ ਕੋਈ ਲੁਕੀ ਛਿਪੀ ਗੱਲ ਹੀ ਨਹੀਂ ਹੈ ਕਿ ਅਮੀਰ ਕਾਕੇ ਜਿਹੜੇ ਨੇ ਜਿਨ੍ਹਾਂ ਦੇ ਲੀੜੇ ਗੱਡੀਆਂ ਕੋਠੀਆਂ ਕਾਰਾਂ, ਉਹ ਕਿੱਥੇ ਉਹ ਸੰਘਰਸ਼ ਲੜ ਸਕਦੇ ਆ ਜਿਹਦੇ ਲਈ ਜਿਹੜਾ ਖਾਲਿਸਤਾਨ ਲਈ ਚਾਹੀਦਾ। ਸੋ ਜਿਹੜਾ ਸਮੇਂ ਦੇ ਨਾਲ ਨਾਲ ਜਿਉਂ-ਜਿਉਂ ਭਾਰਤ ਦੇ ਵਿੱਚ ਰਹਿੰਦਿਆਂ ਹੋਇਆਂ ਸਿੱਖਾਂ ਦਾ ਇਸ ਮੁਲਕ ਦੇ ਵਿੱਚ ਟਾਈਮ ਬੀਤ ਰਿਹਾ, ਤਿਉਂ-ਤਿਉਂ ਸਿੱਖਾਂ ਦੇ ਅੰਦਰ ਉਹ ਧਿਰ ਜ਼ਿਆਦਾ ਮਜ਼ਬੂਤ ਹੁੰਦੀ ਜਾ ਰਹੀ ਆ ਜਿਹੜੀ ਕਹਿੰਦੀ ਆ ਕਿ ਆਪਾਂ ਪੰਗਾ ਲੈ ਕੇ ਲੈਣਾ ਕੀ ਆ। ਪਰ ਉਹ ਧਿਰ ਜਿਹੜੀ ਹਮੇਸ਼ਾ ਹੀ ਖਾਲਸਾ ਰਾਜ ਦੀ ਜਾਂ ਖਾਲਿਸਤਾਨ ਦੀ ਗੱਲ ਕਰਨ ਵਾਲੀ ਆ, ਉਹ ਹਮੇਸ਼ਾ ਹੀ ਆਪਦੀ ਗੱਲ ਨੂੰ ਲੈ ਕੇ ਅੱਗੇ ਵਧੀ ਆ। ਤੇ ਪਿਛਲੇ 2 ਸਾਲ ਪਹਿਲਾਂ ਦੀ ਗੱਲ ਆ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖਾਲਿਸਤਾਨ ਦੇ ਖਿਲਾਫ ਕੁਝ ਗੱਲਬਾਤ ਕਹੀ ਸੀ। ਮੈਨੂੰ ਯਾਦ ਆ ਜਥੇਦਾਰ ਕਰਨੈਲ ਸਿੰਘ ਪਜੋੜੀ ਨੇ ਤੁਰੰਤ ਉਹਦਾ ਜਵਾਬ ਦਿੱਤਾ ਸੀਗਾ ਕਿ ਸ਼੍ਰੋਮਣੀ ਕਮੇਟੀ ਤਾਂ ਸਿੱਖ ਸਟੇਟ ਦਾ ਮਤਾ ਪਾਸ ਕਰੀ ਫਿਰਦੀ ਆ, ਅਕਾਲੀ ਦਲ ਵੀ ਇਹਦਾ ਮਤਾ ਪਾਸ ਕਰੀ ਫਿਰਦਾ। ਪਰ ਮੈਨੂੰ ਉਦੋਂ ਇਸ ਗੱਲ ਦਾ ਚੇਤਾ ਸੀ, ਅੱਜ ਵੀ ਆ, ਕਿ ਇਹ ਤਾਂ ਮੁੱਕਰਨ ਲੱਗੇ ਮਿੰਟ ਲਾਉਂਦੇ ਆ। ਸ਼ੁਕਰ ਕਰੋ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮਤੇ ਛਾਪਦੇ ਆ, ਇੱਕ ਨਿੱਕਾ ਜਿਹਾ ਟਰੈਕਟ ਵਾ ਉਹ ਛਾਪਦੇ ਆ ਸਿੱਖ ਮਿਸ਼ਨਰੀ ਕਾਲਜ ਕੂਚਾ ਨੰਬਰ 5 ਜਿਹੜੇ ਫੀਲਡਗੰਜ ਵਾਲੇ ਨੇ। ਇੱਕ ਤਾਂ ਉਹ ਆ ਨਾ ਜਿੱਥੇ ਘੱਗੇ ਘੁੱਗੇ ਹੋਣੀ ਆ ਸਾਰੇ ਧੁੰਦੇ ਹੋਣੀ ਪ੍ਰਗਟ ਹੋਏ ਨੇ, ਜਵੱਦੀ ਵਾਲਾ। ਇੱਕ ਕਾਲਜ ਪੁਰਾਣਾ ਚੱਲਿਆ ਆਉਂਦਾ, ਇੱਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਿਹੜਾ 1922 ਦੇ ਮਾਫ ਕਰਨਾ ਜਿਹੜਾ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਤੇ ਬਾਅਦ ਵਿੱਚ ਇੱਥੇ ਪੁਤਲੀ ਘਰ ਅੰਮ੍ਰਿਤਸਰ ਚੱਲਦਾ। ਤੇ ਦੂਜਾ ਉਹ ਆ ਜਿਹੜਾ ਲੁਧਿਆਣੇ ਆ, ਇਹ ਤਾਂ ਸਿੱਖ ਰਹਿਤ ਮਰਿਆਦਾ ਜਾਂ ਖਾਲਸੇ ਸਿਧਾਂਤਾਂ ਦੇ ਅਨੁਸਾਰ ਚੱਲਣ ਵਾਲੇ ਨੇ। ਜਿਹੜਾ ਘੱਗੇ ਉਹਨਾਂ ਨੇ ਜਵੱਦੀ ਪੰਗਾ ਲਿਆ ਉਹ ਕਹਾਣੀ ਕੁਝ ਹੋਰ ਆ। ਖੈਰ ਜਿਹੜਾ ਉੱਥੇ ਲੁਧਿਆਣੇ ਫੀਲਡਗੰਜ ਵਾਲਾ ਕਾਲਜ ਆ, ਉਹ ਇੱਕ ਕਿਤਾਬ ਛਾਪਦੇ ਆ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮਤੇ ਤੇ 1946 ਵਾਲਾ ਇਹ ਸਿੱਖ ਸਟੇਟ ਦਾ ਮਤਾ ਬਹੁਤ ਚਿਰ ਹੋ ਗਿਆ ਮੈਂ ਉਹਦੇ ਵਿੱਚ ਪੜ੍ਹਿਆ ਸੀ। ਉਸ ਤੋਂ ਬਾਅਦ ਵਿੱਚ ਅੱਡ-ਅੱਡ ਮੌਕਿਆਂ ਤੇ ਇਹਦੀ ਚਰਚਾ ਚੱਲਦੀ ਰਹੀ। ਤੇ ਅੱਜ ਪਹਿਰੇਦਾਰ ਅਖਬਾਰ ਵਾਲੇ ਸੱਜਣ ਕਿਉਂਕਿ ਫਰੰਟ ਪੇਜ ਦੇ ਉੱਤੇ ਛਾਪਦੇ ਹੁੰਦੇ ਆ ਵੀ ਅੱਜ ਦੇ ਦਿਨ ਕੀ ਹੋਇਆ, ਉਹਨਾਂ ਨੇ ਇਹ ਚੀਜ਼ ਪ੍ਰਮੁੱਖਤਾ ਨਾਲ ਛਾਪੀ ਆ ਕਿ ਅੱਜ ਦਾ ਦਿਨ ਉਹ ਆ ਜਦੋਂ ਸ਼੍ਰੋਮਣੀ ਕਮੇਟੀ ਨੇ ਸਿੱਖ ਸਟੇਟ ਦਾ ਮਤਾ ਪਾਸ ਕੀਤਾ ਸੀ। ਤੇ ਨਾਲ ਦੀ ਨਾਲ ਉਹ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਜਿਹੜੀ ਆਪਾਂ ਤਿਆਰ ਕੀਤੀ ਸੀ ਉਹਦੇ ਵਿੱਚੋਂ ਵੀ ਫੋਟੋਆਂ ਲੈ ਕੇ ਨਿੱਤ ਛਾਪਦੇ। ਚਲੋ ਚੰਗੀ ਗੱਲ ਆ, ਜਿਹੜੀ ਜਾਣਕਾਰੀ ਇਕੱਲੇ ਉਸ ਕਿਤਾਬ ਤਿੱਕਰ ਡਾਇਰੀ ਤਿੱਕਰ ਡਾਇਰੈਕਟਰੀ ਤਿੱਕਰ ਸੀਮਤ ਸੀ, ਭਾਵੇਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਯਾਦਗਾਰ ਬਣ ਰਹੀ ਆ, ਬਣੀ ਹੋਈ ਆ ਤੇ ਹੇਠਾਂ ਸ਼ਹੀਦੀ ਗੈਲਰੀ ਦੇ ਵਿੱਚ ਫੋਟੋਆਂ ਜਿਹੜੀਆਂ ਨੇ ਉਹਨਾਂ ਸ਼ਹੀਦਾਂ ਦੀਆਂ ਲਾਉਣ ਦਾ ਪ੍ਰੋਜੈਕਟ ਚੱਲ ਰਿਹਾ। ਪਰ ਜਦੋਂ ਆਹ ਦੇਖਿਆ ਵੀ ਪਹਿਰੇਦਾਰ ਅਖਬਾਰ ਦੇ ਵਿੱਚ ਹਰ ਮਹੀਨੇ ਹਰ ਰੋਜ਼ ਉਹਨਾਂ ਸ਼ਹੀਦਾਂ ਦਾ ਛਪਣ ਲੱਗ ਗਿਆ ਤਾਂ ਖੁਸ਼ੀ ਹੋਈ ਵੀ ਉੱਥੇ
ਹਰੇਕ ਮੌਕੇ ਬੰਦਾ ਉੱਥੇ ਤਾਂ ਕਦੇ ਜਾਂਦਾ ਚੱਲ ਕੇ ਦਰਬਾਰ ਸਾਹਿਬ। ਇਹ ਚਲੋ ਬੰਦਾ ਆਪਦੇ ਘਰੇ ਬੈਠਾ ਹੀ ਪਹਿਰੇਦਾਰ ਅਖਬਾਰ ਤੋਂ ਦੇਖ ਰਿਹਾ। ਅਖਬਾਰਾਂ ਦੀ ਜਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਤਾਂ ਆਪਾਂ ਚਰਚਾ ਕਰਦੇ ਹੀ ਰਹਿੰਦੇ ਆ ਵੀ ਪਹਿਲਾਂ ਪਹਿਲਾਂ ਤਾਂ ਹਰੇਕ ਹੀ ਬੜੀ ਵੱਡੀ ਗੱਲ ਕਰਦਾ, ਪੰਥਕ ਗੱਲ ਕਰਦਾ, ਪਰ ਜਦੋਂ ਪੈਰ ਲੱਗ ਜਾਂਦੇ ਆ, ਸਭ ਤੋਂ ਜਿਹੜੀ ਦੁਰਗਤੀ ਕੀਤੀ ਆ ਆਪਣੀ ਪੰਥ ਦੀ, ਉਹ ਕੀਤੀ ਆ ਸਪੋਕਸਮੈਨ ਵਾਲੇ ਨੇ। ਕਿਸੇ ਵੇਲੇ ਅੱਜ ਦੀ ਆਵਾਜ਼ ਅਖਬਾਰ ਨੂੰ ਵੀ ਪੰਥਕ ਅਖਬਾਰ ਕਹਿ ਕੇ ਜਿਹੜਾ ਸੀ ਸ਼ੁਰੂ ਕੀਤਾ ਗਿਆ ਸੀ, ਪਰ ਉਹ ਗੱਲ ਬਣੀ ਨਹੀਂ ਤੇ ਅੱਜ ਦੀ ਤਰੀਕ 'ਚ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ ਹੈਗਾ ਵੀ ਅੱਜ ਦੀ ਆਵਾਜ਼ ਅਖਬਾਰ ਵੀ ਛਪਦਾ ਕੋਈ। ਫਿਰ ਹੋਰ ਕਈ ਅਖਬਾਰ ਪਰਚੇ ਇਸ ਤਰੀਕੇ ਨਾਲ ਨਿਕਲੇ, ਪਰ ਸਪੋਕਸਮੈਨ ਵਾਲੇ ਨੇ ਮੈਨੂੰ ਲੱਗਦਾ ਸਭ ਤੋਂ ਵੱਧ ਕਾਮਯਾਬੀ ਨਾਲ ਸਿੱਖਾਂ ਦੇ ਜਜ਼ਬਾਤਾਂ ਨੂੰ ਜਿਹੜਾ ਸੀ ਹਲੂਣਿਆ। ਤੇ ਉਹ ਬੜੀ ਇੱਕ ਤਜਰਬੇਕਾਰ, ਜਿਵੇਂ ਹੁੰਦਾ ਨਾ ਬੰਦਾ ਪੂਰਾ ਪੈਸੇ ਕਢਾਉਣ ਵਾਲਾ, ਇਹੋ ਜਿਹੀ ਉਹ ਬੋਲੀ 'ਚ ਸ਼ੈਲੀ 'ਚ ਗੱਲ ਲਿਖਦਾ ਹੁੰਦਾ ਸੀ ਵੀ ਉੱਚਾ ਦਰ ਬਾਬੇ ਨਾਨਕ ਦਾ ਬਣਨ ਵਾਲਾ ਤੇ ਤੁਸੀਂ ਕਿੱਧਰ ਤੁਰੇ ਫਿਰਦੇ ਹੋ। ਜੇ ਕਿਸੇ ਨੇ 10 ਰੁਪਏ ਦੇਣੇ ਤਾਂ ਉਹਨੂੰ ਵੀ ਮਿਹਣਾ, ਜੇ ਕੋਈ 1 ਲੱਖ ਦੇ ਗਿਆ ਉਹਨੂੰ ਵੀ ਮਿਹਣਾ ਵੀ ਜਿਵੇਂ ਤੂੰ ਜਿਹੜੇ ਜੇ ਕਿਸੇ ਕੋਲੇ 10 ਰੁਪਏ ਆ ਉਹਨੂੰ ਕਹਿਣਾ ਬਾਕੀ ਦੇ 90 ਕਾਹਤੋਂ ਤੂੰ ਲੁਕੋ ਲਏ। ਜੇ ਕਿਸੇ ਨੇ 1 ਲੱਖ ਦਿੱਤਾ ਉਹਨੂੰ ਕਹਿਣਾ ਹੈਗਾ ਵੀ ਬਾਕੀ ਦੇ 20 ਲੱਖ ਕਿੱਥੇ ਆ ਜਿਹੜੇ ਤੂੰ ਤੇਰੇ ਖਾਤੇ 'ਚ ਨੇ। ਮਤਲਬ ਖਾਤੇ ਵਿਹਲੇ ਕਰਕੇ ਜੀ ਜੋਗਿੰਦਰ ਸਿੰਘ ਨੂੰ ਦੇਈ ਚੱਲੋ। ਤੇ ਅੰਤ ਅੱਜ ਕੀ ਆ ਵੀ ਉਹਨਾਂ ਨੇ ਸਪੋਕਸਮੈਨ ਟੀਵੀ ਵੀ ਸ਼ੁਰੂ ਕਰ ਲਿਆ, ਜਿਹੜਾ ਮੈਗਜ਼ੀਨ ਸੀ ਉਹ ਅਖਬਾਰ 'ਚ ਬਦਲ ਗਿਆ। ਤੇ ਚਲੋ ਜਿਹੜੀਆਂ ਗੱਲਾਂ ਠੀਕ ਸੀ ਉਹ ਤਾਂ ਠੀਕ ਸੀਗੀਆਂ, ਪਰ ਹੁਣ ਇਸ ਵੇਲੇ ਹਾਲ ਕੀ ਆ ਉਹ ਆਪਾਂ ਨੂੰ ਸਭ ਨੂੰ ਪਤਾ ਵੀ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜਿੰਨਾ ਮਰਜ਼ੀ ਬੁਲਵਾ ਲਓ। ਉਹਦੇ ਵਿੱਚ ਕਿਸੇ ਵੇਲੇ ਪੜ੍ਹਦੇ ਹੁੰਦੇ ਸੀ, ਲਿਖਿਆ ਹੁੰਦਾ ਸੀ ਕਿ 1984 ਦੇ ਨਿਕਲੇ ਹੋਏ ਸੰਘਰਸ਼ ਨੂੰ ਦਬਾਉਣ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਸਿੱਖਾਂ ਦੇ ਵਿੱਚ ਹਰੇਕ ਨੂੰ ਇੱਕ ਦੂਜੇ ਪ੍ਰਤੀ ਸ਼ੱਕ ਕਰਨ ਦੀ ਭਾਵਨਾ, ਵੀ ਪਾਟੋ ਧਾੜ ਤੇ ਨਫ਼ਰਤ ਵਧਾਉਣ ਲਈ ਪ੍ਰੋਜੈਕਟ ਸ਼ੁਰੂ ਕੀਤਾ। ਇਹੋ ਜਿਹੇ ਬੜੇ ਇਮੋਸ਼ਨਲ ਜਿਹੇ ਲੇਖ ਉਹ 'ਚ ਪੜ੍ਹਦੇ ਹੁੰਦੇ ਸੀ। ਤੇ ਹੁਣ ਲੱਗਦਾ ਵੀ ਉਹ ਸਾਰੀਆਂ ਗੱਲਾਂ ਜੋਗਿੰਦਰ ਸਿੰਘ ਵਾਲਾ ਜਿਹੜਾ ਸਪੋਕਸਮੈਨ ਮੀਡੀਆ ਵਾ, ਚਾਹੇ ਉਹ ਟੀਵੀ ਆ ਤੇ ਚਾਹੇ ਉਹ ਜਿਹੜਾ ਅਖਬਾਰ ਆ, ਉਹਦੇ ਰਾਹੀਂ ਹੋ ਰਹੀਆਂ ਨੇ। ਜਿੰਨਾ ਸਿੱਖਾਂ ਦਾ ਇੱਕ ਦੂਜੇ ਨਾਲ ਭੇੜ ਪਵਾਉਣ ਵਾਲਾ ਕੰਮ ਆ, ਉਹ ਇਸ ਅਖਬਾਰ ਨੇ ਵੀ ਕੋਈ, ਇਸ ਮੈਗਜ਼ੀਨ ਨੇ ਵੀ, ਜੋਗਿੰਦਰ ਸਿੰਘ ਵਾਲੇ ਪ੍ਰੋਜੈਕਟ ਨੇ ਵੀ ਕੋਈ ਕਸਰ ਨਹੀਂ ਛੱਡੀ। ਖੈਰ, ਖਾਲਿਸਤਾਨ ਅਤੇ ਖਾਲਿਸਤਾਨੀਆਂ ਦੇ ਹੱਕ ਵਿੱਚ ਵੀ ਕਿਸੇ ਵੇਲੇ ਇਸ ਅਖਬਾਰ ਮੈਗਜ਼ੀਨ 'ਚ ਛਪਦਾ ਛਪਾਉਂਦਾ ਰਿਹਾ ਤੇ ਫਿਰ ਬਿਲਕੁਲ ਦੂਜੇ ਪਾਸੇ ਚਲੇ ਗਏ। ਤੇ ਹੁਣ ਤਾਂ ਪੂਰੀ ਭਾਰਤ ਮਾਤਾ ਕੀ ਜੈ ਜਿਹੜੀ ਹੈ ਉਹ ਦਿਮਾਗ ਨੂੰ ਚੜੀ ਹੋਈ ਆ। ਜਿਵੇਂ ਆਮ ਆਦਮੀ ਪਾਰਟੀ ਬਣੀ ਸਿੱਖਾਂ ਦੇ ਸਰਮਾਏ ਨਾਲ, ਸਿੱਖਾਂ ਨੇ ਪੈਦਾ ਕੀਤੀ ਤੇ ਅੱਜ ਸਿੱਖਾਂ ਦੀਆਂ ਜੜ੍ਹਾਂ ਵੱਢ ਰਹੀ ਆ, ਉਵੇਂ ਹੀ ਹੋਇਆ। ਖੈਰ, ਹਰ ਇੱਕ ਚੀਜ਼ ਦਾ ਸਾਨੂੰ ਤਜਰਬਾ ਹੋ ਰਿਹਾ ਕਿ ਕਿਵੇਂ ਸਾਡੀ ਕੌਮ ਨੂੰ ਇਮੋਸ਼ਨਲੀ ਲੁੱਟਿਆ ਪੁੱਟਿਆ ਜਾ ਰਿਹਾ ਤੇ ਕਿਵੇਂ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਸਾਡੇ ਖਿਲਾਫ ਭੁਗਤੀਆਂ ਨੇ। ਪਰ ਇਹ ਸਾਰੇ ਕਾਸੇ ਦੇ ਬਾਵਜੂਦ ਸਾਡੀ ਕੌਮ ਜਿਹੜੀ ਆ ਉਹਦੇ ਅੰਦਰੋਂ ਖਾਲਿਸਤਾਨ ਦਾ ਕਨਸੈਪਟ ਜਾਂ ਆਪਦੀ ਆਜ਼ਾਦੀ ਦਾ ਜਿਹੜਾ ਰਾਜ ਕਰੇਗਾ ਖਾਲਸਾ ਦੀ ਭਾਵਨਾ, ਉਹ ਕਦੇ ਮਰੀ ਨਹੀਂ, ਉਹ ਕਦੇ ਖਤਮ ਨਹੀਂ ਹੋਈ। ਇਹ ਗੱਲ ਬੜੀ ਦੁਸ਼ਮਣ ਨੂੰ ਜਾਂ ਵਿਰੋਧੀਆਂ ਨੂੰ ਬੜੀ ਔਖੀ ਲੱਗਦੀ ਆ ਵੀ ਜਦੋਂ ਵੀ ਕੋਈ ਵੱਡਾ ਘਟਨਾਕ੍ਰਮ ਵਾਪਰਦਾ, ਚਾਹੇ ਸਰਸੇ ਵਾਲੇ ਦਾ ਰੌਲਾ ਪੈ ਜੇ, ਚਾਹੇ ਭਨਿਆਰੇ ਵਾਲੇ ਦਾ ਮਸਲਾ ਬਣ ਜੇ, ਚਾਹੇ ਕੋਈ ਫਿਲਮ ਦਾ ਮਸਲਾ, ਵੀ ਸਿੱਖਾਂ ਦਾ ਨਾਰਾ ਉੱਥੇ ਖਾਲਿਸਤਾਨ ਜਿੰਦਾਬਾਦ ਹੀ ਹੁੰਦਾ। ਬੜਾ ਕਲਪਦੇ ਨੇ ਤੇ ਅਖਬਾਰਾਂ ਦੀ ਖਬਰ ਹੁੰਦੀ ਆ ਖਾਲਿਸਤਾਨ ਦੇ ਨਾਰੇ ਲੱਗੇ, ਤਲਵਾਰਾਂ ਲਹਿਰਾਈਆਂ। ਹੁਣ ਇਹ ਗੱਲ ਦੇ ਖਿਲਾਫ ਇੰਡੀਅਨ ਮੀਡੀਆ ਨੇ ਚੀਖ ਚਿੰਗਾੜਾ ਪਾ ਕੇ ਲਗਾਤਾਰ ਬੋਲ ਕੇ ਲੋਕਾਂ ਦੇ ਵਿੱਚ ਲੱਗਣ ਲਾਤਾ ਵੀ ਖਾਲਿਸਤਾਨ ਦਾ ਨਾਰਾ ਮਾਰਨਾ ਜਾਂ ਤਲਵਾਰਾਂ ਲਹਿਰਾਉਣੀਆਂ ਬੜਾ ਖਤਰਨਾਕ ਕੰਮ ਆ, ਵੀ ਇਹ ਸਿੱਖ ਉਹੀ ਕਰਦੇ। ਕੱਲ ਪਰਸੋਂ ਇੱਕ ਟੀਵੀ ਅਤੇ YouTube ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਇੱਕ ਹਿੰਦੂ ਅੱਤਵਾਦੀ ਜਿਹੜਾ ਹੈ ਉਹ ਬੋਲ ਰਿਹਾ ਵੀ ਇਹ ਸਿੱਖਾਂ ਦੀ ਬੜੀ ਕਮਾਲ ਦੀ ਗੱਲ ਆ ਕਿ ਇਹ ਜਿਹੜਾ ਨਿਸ਼ਾਨਾ ਮਿੱਥ ਲੈਂਦੇ ਆ ਉਹਨੂੰ ਪੂਰਾ ਕਰਦੇ ਆ। ਇਹ ਅਕਸਰ ਹੀ ਖਾਲਿਸਤਾਨ ਦੇ ਨਾਅਰੇ ਮਾਰਦੇ ਆ। ਇਹ ਅਕਸਰ ਹੀ ਜਿਹੜੇ ਇਹਨਾਂ ਨੇ ਕਾਰਨਾਮੇ ਕੀਤੇ ਆ, ਚਾਹੇ ਇੰਦਰਾ ਗਾਂਧੀ ਨੂੰ ਸੋਧਿਆ ਜਾਂ ਬੈਂਦਿਆਂ ਨੂੰ, ਉਹਨਾਂ ਬਾਰੇ ਗੱਲ ਕਰਦੇ ਆ ਕਿ ਉਹਨੂੰ ਅਸੀਂ ਸੋਧਿਆ ਸੀ। ਵੀ ਇਸ ਤਰੀਕੇ ਨਾਲ ਇਹ ਕਿਸੇ ਤੋਂ ਡਰਦੇ ਡਰਾਉਂਦੇ ਨਹੀਂ ਹੈਗੇ, ਧਰਮ ਦੇ ਨਾਂ ਤੇ ਕੁਰਬਾਨ ਹੁੰਦੇ ਆ, ਇਦਾਂ ਦੀਆਂ ਉਹ ਗੱਲਾਂ ਕਰ ਰਿਹਾ ਸੀਗਾ। ਉਹਦਾ ਮਕਸਦ ਬਾਕੀ ਗੱਲਾਂ ਤਾਂ ਭਾਵੇਂ ਹੋਰ ਸੀ, ਪਰ ਉਹਦਾ ਇਹ ਹਿੱਸਾ ਸਾਰੇ ਜਿਹੜੇ ਨੌਜਵਾਨਾਂ ਉਹ ਸੋਸ਼ਲ ਮੀਡੀਆ ਤੇ ਘੁਮਾ ਰਹੇ ਸੀ। ਮੈਂ ਵੀ ਦੇਖਿਆ ਤੇ ਮੈਂ ਵੀ ਉਹਨੂੰ ਸ਼ੇਅਰ ਵੀ ਕੀਤਾ। ਵਧੀਆ ਲੱਗਿਆ ਵੀ ਸਾਡੀਆਂ ਸਿਫਤਾਂ, ਸਾਡੇ ਯੋਧਿਆਂ ਦੀਆਂ ਸਿਫਤਾਂ ਜਿਹੜੀਆਂ ਲਈਆਂ ਉਹ ਹੋ ਰਹੀਆਂ ਨੇ। ਤੇ ਇਹ ਵੀ ਗੱਲ ਪੱਕੀ ਆ ਕਿ ਹਿੰਦੂ ਅੱਤਵਾਦੀ ਜਾਂ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਲਗਾਤਾਰ ਪਿੱਟ ਰਹੇ ਨੇ ਕਿ ਖਾਲਿਸਤਾਨੀ ਜਿਹੜੇ ਨੇ ਉਹ ਗਿਣਤੀ ਦੇ ਨੇ, ਇਹਨਾਂ ਨੂੰ ਤੁਸੀਂ ਰਗੜ ਦਿਓ, ਸਾਨੂੰ ਕੋਈ ਹੈ ਨਹੀਂ ਗੱਲ। ਪਰ ਜਿਹੜੇ ਭਾਰਤੀ ਖੁਫੀਆ ਏਜੰਸੀਆਂ ਨੇ ਜਿਨ੍ਹਾਂ ਨੇ ਇਸ ਲਹਿਰ ਨੂੰ, ਖਾਲਿਸਤਾਨ ਦੀ ਨੂੰ ਡੀਲ ਕੀਤਾ, ਉਹ ਸਾਰੇ ਇਹੀ ਮੱਤਾਂ ਦਿੰਦੇ ਆ ਮੌਕੇ ਦੇ ਹਾਕਮਾਂ ਨੂੰ
कि ਜਿਹੜਾ ਸ਼ੇਰ ਹੁੰਦਾ ਨਾ, ਸ਼ੇਰ ਉਹਨੂੰ ਪਿੰਜਰੇ ਚੋਂ ਕੱਢਣਾ ਤਾਂ ਸੌਖਾ, ਕੁੰਡੀ ਖੋਲਣੀ ਹੈ, ਸ਼ੇਰ ਨੇ ਬਾਹਰ ਆ ਜਾਣਾ। ਪਰ ਉਦੋਂ ਬਾਅਦ ਵਿੱਚ ਸ਼ੇਰ ਨੂੰ ਕਾਬੂ ਕਰਨਾ ਤੇ ਪਿੰਜਰੇ 'ਚ ਦੁਬਾਰਾ ਵਾੜਨਾ ਬੜਾ ਔਖਾ। 1984 'ਚ ਜਿਨ੍ਹਾਂ ਨੇ ਪੰਗਾ ਲਿਆ ਸੀ, ਪਹਿਲਾਂ ਉਹਨਾਂ ਨੂੰ ਕਾਂਗਰਸ ਵੱਲੋਂ ਪੁੱਛ ਕੇ ਦੇਖ ਲਓ ਵੀ ਨਾ ਇਹਨਾਂ ਨੇ ਇੰਦਰਾ ਛੱਡੀ, ਨਾ ਵਿਦਿਆ, ਤੇ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ ਬੇਅੰਤ ਮਤਲਬ ਧਰਮ ਲਈ ਸੀਸ ਵਾਰਨਾ ਜਾਣਦੇ ਆ। ਤੋ ਇਹ ਜਿਹੜੀ ਹਿੰਦੂ ਅੱਤਵਾਦੀਆਂ ਦੀ ਰੀਝ ਆ ਕਿ ਖਾਲਿਸਤਾਨੀਆਂ ਨੂੰ ਦਰੜ ਦਿਓ, ਇਹ ਚੀਕਾਂ ਜਿਹੀਆਂ ਮਾਰਦਾ ਸੂਰੀ ਤੁਰ ਗਿਆ। ਹੋਰ ਵੀ ਬੜੇ ਨੇ ਜਿਹੜੇ ਦੜਜੀ ਵੱਟੀ ਬੈਠੇ ਨੇ। ਤੋ ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਇਹਨਾਂ ਨੂੰ ਲੱਗਦਾ ਬਈ ਬਹੁਤ ਸਾਰੇ ਸਿੱਖ ਵੀ ਸਾਡੇ ਨਾਲ ਨੇ, ਕਿਉਂਕਿ ਅਕਸਰ ਹੀ ਮੀਡੀਆ ਦੇ ਵਿੱਚ ਜਦੋਂ ਪੁੱਛਿਆ ਜਾਂਦਾ ਕਿਸੇ ਸਿੱਖ ਨੂੰ, ਕਈ ਵਾਰੀ ਉਹ ਕਹਿ ਦਿੰਦਾ ਕਿ ਨਹੀਂ ਜੀ ਮੈਂ ਤਾਂ ਖਾਲਿਸਤਾਨ ਦੇ ਖਿਲਾਫ ਹਾਂ। ਆ ਹੋਲੇ ਮਹੱਲੇ ਮੌਕੇ ਟੀਵੀ ਚੈਨਲਾਂ ਵਾਲਿਆਂ ਨੇ ਬੜਿਆਂ ਨੂੰ ਘੇਰ ਘੂਰ ਕੇ ਜੇ ਪੁੱਛਿਆ ਵੀ ਖਾਲਿਸਤਾਨ, ਉਹ ਕਹਿੰਦੇ ਇਸ ਦਾ ਖਿਲਾਫ। ਪਰ ਭਾਰਤੀ ਖੁਫੀਆ ਏਜੰਸੀਆਂ ਉਹਨਾਂ ਨੂੰ ਇਹੀ ਦੱਸਦੀਆਂ ਨੇ ਕਿ ਐਵੇਂ ਨਾ ਸਮਝੋ ਵੀ ਇਹ ਖਿਲਾਫ ਆ ਸਿੱਖ ਸਾਰੇ ਦੇ ਸਾਰੇ। ਹਕੀਕਤ ਇਹ ਹੈਗੀ ਆ ਕਿ ਜੇ ਤੁਸੀਂ ਹਿੰਦੂ ਅੱਤਵਾਦੀਆਂ ਦੇ ਪੰਪ 'ਚ ਆ ਕੇ ਇਹਨਾਂ ਖਾਲਿਸਤਾਨੀਆਂ ਨੂੰ ਦਰੜਨਾ ਚਾਹਿਆ, ਤਾਂ ਪ੍ਰਤੀਕਿਰਿਆ ਦੇ ਵਜੋਂ ਜੋ ਖਾਲਿਸਤਾਨੀ ਸੰਘਰਸ਼ ਚੱਲੇਗਾ, ਉਹਦਾ ਸਾਰੀ ਦੀ ਸਾਰੀ ਸਿੱਖ ਕੌਮ ਨੂੰ ਉਹਦੇ 'ਚ ਸ਼ਾਮਲ ਹੋਇਆ ਤੁਸੀਂ ਦੇਖੋਗੇ। ਤੇ ਜਿਨ੍ਹਾਂ ਨੂੰ ਸਮਝਦੇ ਹੋ ਇਹ ਖਿਲਾਫ ਨੇ, ਇਹ ਵੀ ਉਸ ਮੌਕੇ ਪੱਜ ਲਾ ਕੇ ਬਹਾਨਾ ਬਣਾ ਕੇ ਸਭ ਤੋਂ ਮੂਹਰੇ ਝੰਡੇ ਚੱਕੀ ਫਿਰਦੇ ਹੋਣਗੇ ਜਿਹਨਾਂ ਨੂੰ ਤੁਸੀਂ ਖਿਲਾਫ ਸਮਝਦੇ ਹੋ। ਸੋ ਗੱਲ ਇਹ ਹੁੰਦੀ ਹੈ ਕਿ ਜਿਹੜੀ ਕਿਸੇ ਕੌਮ ਦਾ ਨਿਸ਼ਾਨਾ ਹੁੰਦਾ, ਉਹ ਇੱਕ ਵਾਰੀ ਜਦੋਂ ਮਿਥ ਲਿਆ ਜਾਂਦਾ, ਉਹ ਫਿਰ ਬਦਲਿਆ ਨਹੀਂ ਜਾਂਦਾ। ਖਾਲਿਸਤਾਨ ਦਾ ਨਿਸ਼ਾਨਾ ਸਿੱਖ ਕੌਮ ਸਦੀਆਂ ਤੋਂ ਨਾਲ ਲੈ ਕੇ ਚੱਲ ਰਹੀ ਆ। ਉਹਦੇ 'ਚ ਕਦੇ ਰਾਜ ਕਰੇਗਾ ਖਾਲਸਾ ਸ਼ਬਦ ਆ ਜਾਂਦਾ, ਕਦੇ ਕੋਈ ਹੋਰ ਆ, ਕੱਲ ਨੂੰ ਕੋਈ ਹੋਰ ਸ਼ਬਦ ਵੀ ਆ ਸਕਦਾ। ਉਹਦੇ 'ਚ ਬਹੁਤ ਸਾਰੀਆਂ ਸ਼ਖਸੀਅਤਾਂ ਵੀ ਆਉਣਗੀਆਂ, ਕਈ ਸਿਰੇ ਤੱਕ ਨਿਭ ਜਾਂਦੀਆਂ ਨੇ, ਅੰਤਮ ਸਾਹ ਤੱਕ ਖਾਲਿਸਤਾਨ ਨੂੰ ਸਮਰਪਿਤ ਰਹਿ ਕੇ ਜਾਨ ਜਿਹੜੀ ਆ ਕੁਰਬਾਨ ਕਰਦੀਆਂ ਨੇ। ਕਈ ਸ਼ਖਸੀਅਤਾਂ ਜਿਹੜੀਆਂ ਨੇ ਉਹ ਅੱਧ ਵਿਚਾਲੇ ਡੋਬਾ ਦੇਣ ਵਾਲੀਆਂ ਵੀ ਹੁੰਦੀਆਂ ਨੇ, ਕਿਉਂਕਿ ਉਹਨਾਂ ਦੇ ਕਰਮਾਂ 'ਚ ਇਹ ਲਿਖਿਆ ਹੁੰਦਾ ਵੀ ਤੁਸੀਂ ਇੱਥੇ ਤੱਕ ਗੱਲ ਲੈ ਕੇ ਜਾਓਗੇ। ਜਿਵੇਂ ਕਿਸੇ ਵੇਲੇ 1984 ਤੋਂ ਬਾਅਦ ਜਦੋਂ ਜਿਹੜੀ ਮੇਨ ਖਾਲਿਸਤਾਨੀ ਧਿਰ ਸੀ, ਉਹਦੇ 'ਚ ਜਾਂ ਤਾਂ ਉਹ ਨਾਭੇ ਜੇਲ੍ਹ ਜਾਂ ਜੈਪੁਰ ਜੇਲ੍ਹ ਫੜ ਕੇ ਤਾੜ ਤੇ, ਜਾਂ ਪਾਕਿਸਤਾਨ ਚਲੇ ਗਏ। 1985-86 ਦੇ ਦੌਰ ਵਿੱਚ ਇੱਥੇ ਹਰਿੰਦਰ ਸਿੰਘ ਕਾਹਲੋਂ ਵਰਗਿਆਂ ਦੀ ਤੂਤੀ ਬੋਲਦੀ ਹੁੰਦੀ ਸੀ, ਪਰ ਅੱਜ ਹਰਿੰਦਰ ਸਿੰਘ ਕਾਹਲੋਂ ਬੀਜੇਪੀ 'ਚ ਸ਼ਾਮਲ ਹੋਇਆ ਫਿਰਦਾ। ਸੋ ਇੱਕ ਦੌਰ ਉਹ ਸੀ ਜਦੋਂ ਬਹੁਤ ਵੱਡੇ ਉੱਚੇ ਲੈਵਲ ਦੇ ਉੱਤੇ ਰਜਿੰਦਰ ਸਿੰਘ ਮਹਿਤਾ ਤੇ ਅਮਰਜੀਤ ਸਿੰਘ ਚਾਵਲੇ ਉਹਨਾਂ ਦੀ ਚੜ੍ਹਾਈ ਹੁੰਦੀ ਸੀ, ਪਰ ਅੱਜ ਉਹਨਾਂ ਨੇ ਬਾਦਲ ਦਲ ਦੀ ਜੈ ਜੈਕਾਰ ਕਰਨੀ ਸ਼ੁਰੂ ਕੀਤੀ ਹੋਈ ਹੈ। ਇਹੋ ਜਿਹੇ ਬੜੇ ਖਾਲਿਸਤਾਨੀ ਯੋਧੇ ਆ, ਇੱਥੋਂ ਤੱਕ ਕਿ ਪੰਥਕ ਕਮੇਟੀ ਵਾਲੇ ਭਾਈ ਬਸਲ ਸਿੰਘ ਜੀ ਜਫਰਵਾਲ, ਕਿਸੇ ਵੇਲੇ ਜਫਰਵਾਲ ਦਾ ਨਾਮ ਸੁਣ ਕੇ ਲੋਕਾਂ ਦਾ ਇਹ ਹੋ ਜਾਂਦਾ ਸੀ ਕਿ ਵਾਹ ਜੀ ਵਾਹ, ਸਿੱਖ ਸੰਘਰਸ਼ ਦੀ ਸਭ ਤੋਂ ਸੁਪਰੀਮ ਸ਼ਖਸੀਅਤ ਹੈ। ਪਰ ਅੱਜ ਉਹਨਾਂ ਦਾ ਉਹੋ ਜਿਹਾ ਜਿਹੜਾ ਹੈਗਾ ਹਿਸਾਬ ਕਿਤਾਬ ਨਹੀਂ ਹੈਗਾ। ਸੋ ਇਹ ਹੁੰਦਾ ਵੀ ਬਹੁਤ ਕਰਮਾਂ ਵਾਲੇ ਹੁੰਦੇ ਆ ਜਿਹੜੇ ਸਿਰੇ ਤੱਕ ਨਿਭ ਜਾਂਦੇ। ਅੱਜ ਵੀ ਪੰਜਾਬ ਦੇ ਵਿੱਚ ਜਾਂ ਵਿਦੇਸ਼ਾਂ 'ਚ ਇਹੋ ਜਿਹੇ ਹਜ਼ਾਰਾਂ ਹੀ ਗੁਰੂ ਪਿਆਰੇ ਨੇ ਜਿਨ੍ਹਾਂ ਨੇ ਅੱਜ ਇਸ ਸੰਘਰਸ਼ ਵਿੱਚ ਪੂਰਾ ਸ਼ਾਮਲ ਹਿੱਸਾ ਲੈ ਕੇ ਆਪਦੇ ਆਪ ਨੂੰ ਇਸ ਸਾਰੇ ਤਸ਼ੱਦਦ ਵਿੱਚ ਦੀ ਲੰਘਾ ਕੇ ਜੇਲ੍ਹਾਂ ਥਾਣੇ ਕੱਟ ਕੇ ਤੇ ਅੱਜ ਵੀ ਉਹ ਖਾਲਿਸਤਾਨ ਦੇ ਨਾਂ ਦੇ ਉੱਤੇ ਖੜੇ ਆ। ਤੇ ਇਹੋ ਜਿਹੇ ਵੀ ਬੜੇ ਆ ਜਿਨ੍ਹਾਂ ਨੇ ਸ਼ਹਾਦਤਾਂ ਪਾ ਲਈਆਂ। ਇਹੋ ਜਿਹੇ ਵੀ ਬੜੇ ਆ ਜਿਹੜੇ ਹਮੇਸ਼ਾ ਹੀ ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਦੇ ਬਾਰੇ ਨਾਵਾਚਕ ਰਹੇ, ਤੇ ਅੱਜ ਉਹਨਾਂ ਨੂੰ ਲੋਕ ਜਿਹੜੇ ਆ ਇਸ ਗੱਲ ਲਈ ਮਿਹਣਾ ਮਾਰਦੇ, ਤੇ ਉਹਨਾਂ ਨੂੰ ਇਸ ਗੱਲ ਤੇ ਸ਼ਰਮ ਆਉਂਦੀ ਆ ਕਿ ਅਸੀਂ ਬਗੈਰ ਕਿਸੇ ਗੱਲ ਤੋਂ, ਕਿਉਂ ਸ਼ਰਮ ਇਸ ਗੱਲ ਹੀ ਆਉਂਦੀ ਆ ਕਿ ਜਿੰਨੀ ਕੁ ਕੁੱਤੇ ਖਾਣੀ, ਜਿੰਨਾ ਕੁ ਮਾਰ ਕੁੱਟ ਖਾਲਿਸਤਾਨੀਆਂ ਨੂੰ ਵੈਸੇ ਹੁੰਦਾ ਵੀ ਤੁਸੀਂ ਆਹ, ਉਹਨਾਂ ਕੁ ਉਹਨਾਂ ਨਾਲ ਵੈਸੇ ਫੇਰ ਹੋ ਗਏ। ਜਿਹੜੇ ਨਵੰਬਰ 1984 ਨੂੰ ਜ਼ੁਲਮ ਦਾ ਸ਼ਿਕਾਰ ਬਣੇ, ਉਹ ਕਿਹੜਾ ਖਾਲਿਸਤਾਨ ਦੇ ਨਾਅਰੇ ਮਾਰਦੇ ਫਿਰਦੇ ਸੀ, ਉਹ ਤਾਂ ਤੇ ਵੋਟਾਂ ਵੀ ਕਾਂਗਰਸ ਨੂੰ ਪਾਉਂਦੇ ਹੋਣੇ। ਇਹੋ ਜਿਹੇ ਬੜੇ ਆ। ਸੋ ਅੱਡ-ਅੱਡ ਮੌਕਿਆਂ ਦੇ ਉੱਤੇ ਸ਼ਖਸੀਅਤਾਂ ਜਾਂ ਵਿਅਕਤੀ ਜਾਂ ਧਿਰਾਂ ਉੱਭਰਦੀਆਂ ਰਹੀਆਂ ਨੇ, ਨਿਸ਼ਾਨਾ ਉਹੀ ਰਿਹਾ। ਤੇ 1970-71 ਦੇ ਵਿੱਚ ਡਾਕਟਰ ਜਗਜੀਤ ਸਿੰਘ ਚੌਹਾਨ, ਫਿਰ ਡਾਕਟਰ ਸੋਹਣ ਸਿੰਘ, ਡਾਕਟਰ ਪ੍ਰਿਤਪਾਲ ਸਿੰਘ, ਭਾਈ ਡਾਕਟਰ ਅਮਰਜੀਤ ਸਿੰਘ ਸਮੇਤ ਬਹੁਤ ਸਾਰੀਆਂ ਧਿਰਾਂ ਨੇ, ਬਹੁਤ ਸਾਰੇ ਵਿਅਕਤੀ ਨੇ। ਇਵੇਂ ਹੀ ਅੱਜ ਦੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਦੁਆਲੇ ਗੱਲ ਘੁੰਮ ਰਹੀ ਹੈ। ਪਰ ਇਹ ਨਹੀਂ ਕਿ ਪਹਿਲਾਂ ਵਾਲਿਆਂ ਦੀ ਕੋਈ ਘੱਟ ਕੁਰਬਾਨੀ ਆ। ਇਸ ਤੋਂ ਪਹਿਲਾਂ ਵਾਲਿਆਂ ਨੇ ਆਪਦੇ ਸਮੇਂ ਦੇ ਵਿੱਚ ਮਾਰ ਕੇ ਮਾਰੇ। ਤੋ ਇਹੋ ਜਿਹੇ ਮਾਹੌਲ ਦੇ ਵਿੱਚ ਕਈ ਬਦਮਗਜ਼ੀਆਂ ਪੈਦਾ ਹੁੰਦੀਆਂ, ਤਾਂ ਉਦੋਂ ਕਈ ਸੱਜਣ ਜਿਹੜੇ ਆ ਉਹ ਸਾਤੋਂ ਰਾਏ ਪੁੱਛਣ ਲੱਗ ਜਾਂਦੇ ਆ ਵੀ ਇਹ ਕੀ ਹੋ ਗਿਆ। ਜਿਵੇਂ ਪਿਛਲੇ ਦਿਨੀ ਭਾਈ ਅਮਰੀਕ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਭੂਰੇ ਕੋਨੇ ਪਿੰਡ ਦੇ ਵਿੱਚ। ਉੱਥੇ
ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਭਾਈ ਅਮਰੀਕ ਸਿੰਘ ਜੀ ਦਾ ਸੰਗ ਸਾਥ ਮਾਣਿਆ ਹੋਇਆ, ਉਹਨਾਂ ਨੇ ਆਉਣਾ ਹੀ ਸੀ ਤੇ ਉਹ ਆਏ। ਭਾਈ ਦਲਜੀਤ ਸਿੰਘ ਬਿੱਟੂ ਵੀ ਆਏ ਤੇ ਹੋਰ ਵੀ ਆਏ, ਇੱਥੇ ਭਾਈ ਰਣਜੀਤ ਸਿੰਘ ਕੁੱਕੀ ਵੀ ਆਏ। ਹੁਣ ਭਾਈ ਰਣਜੀਤ ਸਿੰਘ ਕੁੱਕੀ ਦੇ ਅੱਜ ਕੱਲ੍ਹ ਵਿਚਾਰ ਜਿਹੜੇ ਨੇ ਉਹ ਬਹੁਤੇ ਲੋਕਾਂ ਨੂੰ ਨਹੀਂ ਪਸੰਦ, ਪਰ ਇਹ ਤਾਂ ਹੈਗਾ ਹੀ ਆ ਵੀ ਉਹਨਾਂ ਨੇ ਕੁਰਬਾਨੀ ਕੀਤੀ ਹੈ। ਇਵੇਂ ਭਾਈ ਗੁਰਦੀਪ ਸਿੰਘ ਖੈੜਾ, ਉਹਨਾਂ ਨੂੰ ਜਦੋਂ ਉੱਥੇ ਬੋਲਣ ਦਾ ਮੌਕਾ ਮਿਲਿਆ ਤਾਂ ਉਹ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕਾਫੀ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਨੇ ਗੱਲਾਂ ਕੀਤੀਆਂ। ਹਾਲਾਂਕਿ ਉਹਨਾਂ ਦਾ ਪਿੰਡ ਇੱਕੋ ਹੀ ਹੈ, ਪਰ ਉਹ ਚਾਹੀਦਾ ਨਹੀਂ ਸੀ। ਹੁਣ ਭਾਈ ਗੁਰਦੀਪ ਸਿੰਘ ਖੈੜਾ, ਉਹਨਾਂ ਨੇ 32 ਸਾਲ ਜੇਲ੍ਹ ਵੀ ਕੱਟੀ ਆ, ਜਾਂ ਭਾਈ ਰਣਜੀਤ ਸਿੰਘ ਕੁੱਕੀ ਆ, ਇਹਨਾਂ ਨੇ ਜਿਹੜਾ ਇਸ ਵੇਲੇ ਨਵੇਂ ਉੱਠ ਰਹੇ ਵਰਤਾਰਿਆਂ ਦੇ ਖਿਲਾਫ ਆਪਦੇ ਨਜ਼ਰੀਏ ਤੋਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਉਹਨਾਂ ਦਾ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਮੰਦਭਾਗਾ ਵਾ। ਇਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਆ ਕਿ ਨਵੀਆਂ ਗੁੱਡੀਆਂ ਨਵੇਂ ਪਟੋਲੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਅੱਜ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ। ਠੀਕ ਹੈ, ਇੱਕ ਟਾਈਮ ਤੁਹਾਡਾ ਸੀ, ਜਿਵੇਂ ਕਿਸੇ ਮੁਲਕ ਦੀ ਹਾਕੀ ਦੀ, ਫੁੱਟਬਾਲ ਦੀ, ਕ੍ਰਿਕਟ ਦੀ ਟੀਮ ਹੁੰਦੀ ਹੈ, ਖੇਡਦੀ ਆ, ਫਿਰ ਉਹ ਖਿਡਾਰੀਆਂ ਦੀ ਥਾਂ ਤੇ ਨਵੇਂ ਖਿਡਾਰੀ ਆ ਜਾਂਦੇ ਆ। ਇਵੇਂ ਹੀ ਖਾਲਿਸਤਾਨੀ ਸਫਾਂ ਦੇ ਵਿੱਚ ਨਵੇਂ ਚਿਹਰਿਆਂ ਦਾ ਆਉਣਾ ਸੁਭਾਵਿਕ ਆ। ਤੇ ਇਹ ਵੀ ਗੱਲ ਪੱਕੀ ਆ ਕਿ ਜਿਵੇਂ ਪਹਿਲਾਂ ਵਾਲਿਆਂ ਤੋਂ ਕਈ ਗਲਤ ਫੈਸਲੇ ਲਏ ਗਏ, ਗਲਤੀਆਂ ਹੋਈਆਂ, ਉਵੇਂ ਹੁਣ ਵਾਲਿਆਂ ਤੋਂ ਵੀ ਹੋਣਗੀਆਂ। ਤੇ ਅੱਜ ਵਾਲੇ ਸਮੇਂ ਦੇ ਬੰਦਿਆਂ ਤੋਂ ਇਹ ਆਸ ਕਰਨੀ ਵੀ ਉਹ ਨੇਕ ਕਲੰਕ ਅਵਤਾਰ ਹੋਣਗੇ, ਇਹ ਤਾਂ ਮੁਸ਼ਕਲ ਆ ਗੱਲ। ਪਰ ਭਾਈ ਅਮਰਤਪਾਲ ਸਿੰਘ ਜਾਂ ਉਹਨਾਂ ਦੇ ਵਰਤਾਰੇ ਦੇ ਖਿਲਾਫ ਜਿਸ ਤਰੀਕੇ ਨਾਲ ਉਤੋਂ ਬੋਲਿਆ ਗਿਆ, ਉਹ ਤਾਂ ਇੱਕ ਗੜਬੜ। ਅਗਲੀ ਗੜਬੜ ਇਹ ਹੋਈ ਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕਾਂ ਨੇ ਭਾਈ ਦਲਜੀਤ ਸਿੰਘ ਜਾਂ ਹੋਰ ਜਿਹੜੇ ਉੱਥੇ ਸੱਜਣ ਗਏ, ਉਹਨਾਂ ਦੀਆਂ ਫੋਟੋਆਂ ਪਾ ਕੇ ਮਾੜਾ ਚੰਗਾ ਬੁਲਵਾਉਣ ਦਾ ਯਤਨ ਕੀਤਾ। ਤੇ ਜਿਹੜੀ ਚੀਜ਼ ਦੁਸ਼ਮਣ ਚਾਹੁੰਦਾ ਵੀ ਸਿੱਖ ਅਫਸੀ ਲੜਨ ਭਿੜਨ, ਖਾਲਿਸਤਾਨੀ ਆਪਸ ਵਿੱਚ ਇੱਕ ਦੂਜੇ ਦੇ ਲੀੜੇ ਪਾੜਦੇ ਫਿਰਨ, ਉਹ ਹਾਲਾਤ ਬਣਾਉਣ ਦੀ ਸਾਜ਼ਿਸ਼ ਜਾਂ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ, ਤੇ ਜਿਹਦੇ ਵਿੱਚ ਕੁਝ ਹੱਦ ਤੱਕ ਉਹ ਕਾਮਯਾਬ ਵੀ ਰਹੇ। ਪਰ ਚੰਗੀ ਗੱਲ ਇਹ ਵਾਪਰੀ ਕਿ ਜਿੱਥੇ ਹੋਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਭਾਈ ਆਪਾਂ ਇਹ ਕੰਮ ਕਰਦੇ ਚੰਗੇ ਨਹੀਂ ਲੱਗਦੇ, ਆਪਾਂ ਆਪਸ ਵਿੱਚ ਹੀ ਨਹੀਂ ਕਿਸੇ ਗੱਲ ਤੇ ਸੁਰ ਰਲਦੀ ਤਾਂ ਚੁੱਪ ਕਰ ਜਾਓ। ਜਿਵੇਂ ਅਕਸਰ ਮੈਂ ਸਿੱਧਾ ਹੀ ਕਹਿਣਾ ਹੁੰਦਾ ਵੀ ਜੇ ਕਿਸੇ ਨੂੰ ਭਾਈ ਅਮਰਤਪਾਲ ਸਿੰਘ ਨਾਲ ਤੁਰਨ ਦਾ ਆਨੰਦ ਆਉਂਦਾ ਤਾਂ ਤੁਰੇ, ਪਰ ਐਵੇਂ ਲੋੜ ਨਹੀਂ ਹੈਗੀ ਬਗੈਰ ਕਿਸੇ ਗੱਲ ਤੋਂ ਉਹਦਾ ਵਿਰੋਧ ਕਰਨ ਦੀ। ਠੀਕ ਆ, ਇਹ ਸੰਘਰਸ਼ ਆ, ਇਹਦੇ ਵਿੱਚ ਹੋਰ ਬੜੇ ਤਰੀਕੇ ਨੇ, ਆਪੋ ਆਪਣੇ ਢੰਗ ਤਰੀਕਿਆਂ ਨਾਲ ਲੱਗੇ ਰਹੋ। ਜ਼ਰੂਰੀ ਥੋੜੀ ਆ ਕਿ ਤੁਸੀਂ ਜੇਕਰ ਨਹੀਂ ਉਹਨੂੰ ਪਸੰਦ ਕਰਦੇ ਤਾਂ, ਪਰ ਇਹ ਨਾ ਕਰੋ ਕਿ ਐਵੇਂ ਬਿਲਕੁਲ ਬਗੈਰ ਕਿਸੇ ਲੋੜ ਤੋਂ ਉਹਦੇ ਖਿਲਾਫ ਡਟੇ ਰਹੋ। ਖੈਰ, ਇੱਥੇ ਹੁਣ ਭਾਈ ਅਮਰਤਪਾਲ ਸਿੰਘ ਦਾ ਵੀ ਇੱਕ ਬਿਆਨ ਆਇਆ, ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਜਿਹੜੇ ਮੇਰੇ ਸਮਰਥਕ ਨੇ ਉਹ ਕਿਸੇ ਵੀ ਕੁਰਬਾਨੀ ਵਾਲੇ ਸਿੰਘ ਦੇ ਖਿਲਾਫ ਨਾ ਬੋਲਣ। ਚੰਗੀ ਗੱਲ ਆ, ਜੀ ਆਇਆਂ ਕਹਿੰਦੇ ਆ, ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਜਿਨ੍ਹਾਂ ਨੂੰ ਭਾਈ ਅਮਰਤਪਾਲ ਸਿੰਘ ਪਸੰਦ ਨਹੀਂ, ਉਹਦੀ ਵਰਕਿੰਗ ਪਸੰਦ ਨਹੀਂ, ਜ਼ਰੂਰੀ ਨਹੀਂ ਕਿ ਉਹਦੇ ਖਿਲਾਫ ਹੀ ਬੋਲਣਾ। ਤੇ ਜਦੋਂ ਤੁਸੀਂ ਬੋਲੋਗੇ ਫਿਰ ਅਮਰਤਪਾਲ ਸਿੰਘ ਦੇ ਸਮਰਥਕ ਵੀ ਬੋਲਣਗੇ, ਔਰ ਇਹ ਗੱਲ ਪੱਕੀ ਆ ਕਿ ਤੁਹਾਡੇ ਨਾਲੋਂ ਜ਼ਿਆਦਾ ਤਲਖੀ 'ਚ ਬੋਲਣਗੇ, ਤੇ ਉਹ ਫਿਰ ਮਾਹੌਲ ਜਿਹੜਾ ਹੈਗਾ ਆਪਣੇ ਕੌਮ ਦਾ ਜਲੂਸ ਨਿਕਲੂਗਾ। ਤੋ ਇਸ ਗੱਲ ਦੇ ਵਿੱਚ ਜਲੂਸ ਕਢਾਉਣ ਲਈ ਤਾਂ ਸਾਡੇ ਕੋਲੇ ਹੋਰ ਬੜੇ ਆ। ਕੱਲ ਹੋਲੀ ਵਾਲੇ ਦਿਨ ਦੀ ਜਿਹੜੀ ਵੀਡੀਓ ਘੁੰਮ ਰਹੀ ਆ, ਦਿੱਲੀ ਦੇ ਮਾਲਵੀਆ ਨਗਰ ਕੋਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਜਿਸ ਤਰੀਕੇ ਨਾਲ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਉੱਥੇ ਮਾੜੇ, ਬਹੁਤ ਹੀ ਹਲਕੇ ਦਰਜੇ ਦਾ ਨਿਗਰਿਆ ਹੋਇਆ ਜਿਹੜਾ ਪੱਖ ਆ ਉਹ ਸਾਡਾ ਆਇਆ। ਇੱਕ ਤਾਂ ਕਰਤੂਤ ਇਹੋ ਜਿਹੀ ਕੀਤੀ, ਉੱਪਰੋਂ ਵੀਡੀਓ ਬਣਾ ਕੇ ਪੋਸਟ ਕੀਤੀ ਜਿਵੇਂ ਬੜਾ ਮਾਰਕਾ ਮਾਰਿਆ ਹੋਵੇ। ਤੇ ਉਹੋ ਜਿਹੀਆਂ ਕਰਤੂਤਾਂ ਹੋਰ ਵੀ ਬਥੇਰੇ ਥਾਵਾਂ ਦੇ ਉੱਤੇ ਕਰਨ ਵਾਲੇ ਹੋਣਗੇ। ਤੇ ਜਿਵੇਂ ਉਹਨਾਂ ਪ੍ਰਧਾਨਾਂ ਨੇ ਗੁਰਦੁਆਰਾ ਕਮੇਟੀ ਦਾ, ਗੁਰਦੁਆਰਾ ਪ੍ਰਬੰਧ ਦਾ, ਜਾਂ ਹੋਰ ਸਾਰੀ ਸਿੱਖ ਕੌਮ ਦਾ ਇਸ ਤਰੀਕੇ ਨਾਲ ਜਲੂਸ ਜਿਹਾ ਕੱਢਿਆ, ਹੁਣ ਬੇਸ਼ੱਕ ਉਹਨਾਂ ਦੀਆਂ ਮਾਫੀਆਂ ਘੁੰਮ ਰਹੀਆਂ ਨੇ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ। ਉਹਨਾਂ ਨੇ ਲਿਖ ਕੇ ਕਾਪੀ ਦੇ ਵਰਕਿਆਂ ਉੱਤੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਆ ਵੀ ਕਿਹਾ ਅਸੀਂ ਜੀ ਅਸਤੀਫੇ ਦਿੰਦੇ ਆ, ਤੇ ਜਿੱਥੇ ਸਾਨੂੰ ਕਹੋਗੇ ਅਸੀਂ ਉੱਥੇ ਉਸ ਤਰੀਕ ਨੂੰ ਹਾਜ਼ਰ ਹੋ ਜਾਾਂਗੇ। ਪਰ ਇਹ ਗੱਲ ਇਸ ਵੇਲੇ ਜ਼ਰੂਰ ਆ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਨੇ ਜਾਂ ਹੋਰ ਨੇ, ਸਾਰੇ ਸੰਸਾਰ ਦੇ ਵਿੱਚ ਹੀ ਬਹੁਤ ਜ਼ਿਆਦਾ ਉਹਨਾਂ 'ਚ ਗੜਬੜਾਂ ਨੇ, ਘਾਟਾਂ ਨੇ, ਊਣਤਾਈਆਂ ਨੇ। ਤੇ ਉਹਨਾਂ ਊਣਤਾਈਆਂ ਘਾਟਾਂ ਦਾ ਜਿਹੜਾ ਹੈਗਾ ਇਸ ਗੱਲ ਦੇ ਰਾਹੀਂ ਫੇਰ ਇੱਕ ਵਾਰੀ ਉਜਾਗਰ ਹੋਇਆ ਕਿ ਸ਼ਰਾਬੀ ਕਬਾਬੀ ਬੰਦੇ ਆ। ਤੇ ਇਸ ਤਰੀਕੇ ਨਾਲ ਜਲੂਸ ਕਢਾਉਣ ਵਾਲੇ ਭਾਈ ਹੋਰ ਬਥੇਰੇ ਨੇ। ਆਪਾਂ ਖਾਲਿਸਤਾਨੀ ਜਾਂ ਪੰਥਕ ਬੰਦੇ ਕਾਹਨੂੰ ਇਹੋ ਜਿਹੀਆਂ ਕਰਤੂਤਾਂ 'ਚ ਆਪਾਂ ਫਸਣਾ। ਇਹੋ ਜਿਹਾ ਕੰਮ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਬੜਾ ਸੋਹਣਾ ਕਰ ਲੈਂਦਾ। ਪਿੱਛੇ ਜੇ ਹੋ ਗਏ 5-7 ਸਾਲ ਜਦੋਂ ਇਹਨਾਂ ਦਾ ਰਾਜ ਸੀਗਾ, ਮੂੰਹ ਸਿਰ ਲਵੇੜ ਕੇ ਹੋਲੀ ਵਾਲੇ ਦਿਨ ਭੂਤ ਭੰਗੜਾ ਜਿਹਾ ਪਾ ਕੇ ਆਪਦੀ ਫੋਟੋ ਇਹਨੇ ਪਾਈ ਸੀ, ਤੇ ਉਹਨੂੰ ਸਲਾਹਕਾਰਾਂ ਨੇ ਇਹੀ ਸਲਾਹ ਦਿੱਤੀ ਹੋਣੀ ਆ ਵੀ ਜਿੰਨਾ ਵੱਧ ਤੈਨੂੰ ਗਾਲਾਂ ਪੈਣਗੀਆਂ,
ਸਿੱਖਾਂ ਵੱਲੋਂ, ਓਨੀਆਂ ਤੈਨੂੰ ਹਿੰਦੂਆਂ ਦੀਆਂ ਵੋਟਾਂ ਮਿਲਣਗੀਆਂ। ਇਸੇ ਆਸ ਵਿੱਚ ਕਿ ਹਿੰਦੂਆਂ ਦੀਆਂ ਵੋਟਾਂ ਮਿਲਣਗੀਆਂ, ਸਰਸਟ ਦੀਆਂ ਵੋਟਾਂ ਮਿਲਣਗੀਆਂ, ਪੁੱਠੇ ਕੰਮ ਕਰਦੇ ਰਹੇ, ਸਿੱਖਾਂ ਦੇ ਜਜ਼ਬਾਤਾਂ ਦੀ ਹੇਠੀ ਕਰਦੇ ਰਹੇ, ਤੇ ਅੱਜ ਠਣ ਗੋਪਾਲ ਹੋਇਆ ਪਿਆ, ਕੋਈ ਉਹਨਾਂ ਦੀ ਸੁਣਵਾਈ, ਕੋਈ ਪੁੱਛਗਿੱਛ ਹੈ ਨਹੀਂ। ਤੋ ਇਸ ਤਰੀਕੇ ਨਾਲ ਜਿਹੜਾ ਜਲੂਸ ਕਢਾਉਣ ਵਾਲੇ ਪ੍ਰੋਜੈਕਟ ਨੇ ਉਹ ਹੋਰ ਲੋਕਾਂ ਦੇ ਆ। ਸਿੱਖਾਂ ਨੂੰ ਖਾਸ ਤੌਰ ਤੇ ਖਾਲਿਸਤਾਨੀ ਸਫਾ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ। ਖਾਸ ਤੌਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਵਾਲੀ ਜਿਹੜੀ ਧਿਰਵਾ ਟੀਮ ਆ, ਉਹਨਾਂ ਨੂੰ ਜ਼ਰੂਰ ਬੇਨਤੀ ਕਰਦੇ ਆ ਕਿ ਜਿਹੜੇ ਤੁਹਾਡੇ ਜਜ਼ਬਾਤੀ ਸਮਰਥਕ ਨੇ ਉਹ ਕੁਝ ਬੜੀਆਂ ਅਜੀਬ ਗੱਲਾਂ ਕਰਦੇ ਆ, ਜਿਨ੍ਹਾਂ ਦੇ ਉੱਤੇ ਬਾਕੀਆਂ ਨੂੰ ਇਤਰਾਜ਼ ਹੁੰਦਾ, ਪਰ ਜਦੋਂ ਇਤਰਾਜ਼ ਵਾਲੀ ਗੱਲ ਹੁੰਦੀ ਆ ਉਦੋਂ ਫਿਰ ਗਾਲੀ ਗਲੋਚ ਵਾਲੀ ਗੱਲ ਬਣ ਜਾਂਦੀ ਹੈ। ਜਿਵੇਂ ਇਹ ਕਹੀ ਜਾਣਾ ਕਿ ਅੱਜ ਤੋਂ ਪਹਿਲਾਂ ਬਾਬਾ ਜਰਨੈਲ ਸਿੰਘ ਤੋਂ ਬਾਅਦ ਕੱਲਾ ਜੀ ਦੀਪ ਸਿੱਧੂ ਆਇਆ ਤੇ ਉਸ ਤੋਂ ਬਾਅਦ ਅੱਗੇ ਅਮਰਤਪਾਲ ਸਿੰਘ ਆਇਆ। ਭਾਈ ਜਿਹੜੇ 1984 ਤੋਂ ਬਾਅਦ ਜਿਨ੍ਹਾਂ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਪਾਈਆਂ, ਉਹ ਸਾਰੇ ਕਿਹੜੇ ਖਾਤੇ 'ਚ ਪਾ ਦਈਏ ਅਸੀਂ? ਠੀਕ ਆ, ਦੀਪ ਸਿੱਧੂ ਜਾਂ ਅਮਰਤਪਾਲ ਸਿੰਘ ਦਾ ਸਤਿਕਾਰ ਕਰੋ, ਕਰਾਉਣਾ ਉਹ ਹੋਰ ਗੱਲ ਆ, ਪਰ ਜਿਹੜੇ ਇਦੋਂ ਵਿੱਚ ਵਿਚਾਲੇ ਜਿਨ੍ਹਾਂ ਨੇ 1984 ਤੋਂ ਬਾਅਦ ਵਿੱਚ ਕਈ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਘਰ ਦਾ ਇੱਕੋ ਇੱਕ ਮੈਂਬਰ ਵੀ ਨਹੀਂ ਬਚਿਆ ਹੋਇਆ, ਸਭ ਜਾਣੇ ਉਹਨਾਂ ਨੇ ਕੌਮ ਦੇ, ਉਹਨਾਂ ਨੂੰ ਕਿਹੜੇ ਖੂਚ ਸਿੱਟੀਏ, ਕਿੱਥੇ ਪਾ ਦਈਏ ਉਹਨਾਂ ਨੂੰ ਵੀ? ਜੇ ਦੀਪ ਸਿੱਧੂ ਹੀ ਆਇਆ ਇਕੱਲਾ ਭਿੰਡਰ ਵਾਲੇ ਸੰਤਾਂ ਤੋਂ ਬਾਅਦ, ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਉਹ ਇੰਨਾ ਉਹਨੂੰ ਕਰ। ਫਿਰ ਹਰ ਗੱਲ ਦੇ ਵਿੱਚ ਜਿਹੜੀਆਂ ਗੱਲਾਂ ਇਦੋਂ ਪਹਿਲਾਂ ਸਾਰੀਆਂ ਹੋਈਆਂ ਨੇ, ਜਿਹੜੀਆਂ ਭਾਈ ਅਮਰਤਪਾਲ ਸਿੰਘ ਕਰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਿਹੜੀ ਉਹਨਾਂ ਨੇ ਨਵੀਂ ਨਵੇਕੜੀ ਕਰਤੀ। ਇਹ ਬਣਾਉਣਾ ਕਿ ਜੀ ਇਦੋਂ ਪਹਿਲਾਂ ਕਿਸੇ ਨੇ ਨਹੀਂ ਇਹ ਗੱਲ ਕੀਤੀ। ਮੈਨੂੰ ਤਾਂ ਹਾਸਾ ਆਉਂਦਾ ਹੈਗਾ ਵੀ ਇਹ ਤਾਂ ਗੱਲਾਂ ਸਾਰੀਆਂ ਇਹਦੇ ਨਾਲ ਜ਼ਿਆਦਾ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਬੀਤੇ ਦੌਰ ਵਿੱਚ। ਹੁਣ ਦੀਆਂ ਗੱਲਾਂ ਨੇ ਮਾਨਦਾਲ, ਦਲ ਖਾਲਸਾ, ਭਾਈ ਦਲਜੀਤ ਸਿੰਘ ਵਾਲਾ ਗਰੁੱਪ, ਇਹ ਸਾਰੀਆਂ ਗੱਲਾਂ ਇਹਨਾਂ ਦਿਨਾਂ 'ਚ ਪਿਛਲੇ ਸਮੇਂ 'ਚ ਸਾਰੀਆਂ ਹੀ ਕਰਦਾ ਕਰਾਉਂਦਾ ਰਿਹਾ। ਉਦੋਂ ਪਹਿਲਾਂ ਜਿਹੜਾ ਖਾੜਕੂ ਲਹਿਰ ਚੱਲੀ ਆ ਉਦੋਂ ਦੇਖੋ ਕਿੱਥੇ ਤੱਕ ਗੱਲ ਲੈ ਕੇ ਗਏ। ਸੋ ਇਹ ਨਹੀਂ ਕਿ ਤੁਸੀਂ ਕੋਈ ਘੱਟ ਕਰ ਰਹੇ ਹੋ, ਪਰ ਜਿਹੜੇ ਜਜ਼ਬਾਤੀ ਸਮਰਥਕ ਆ ਇਹ ਮਾਹੌਲ ਗਲਤ ਬਣਾ ਰਹੇ ਨੇ। ਇਹ ਠੀਕ ਆ ਕਿ ਆਪਦੇ ਹੀਰੋ ਦਾ, ਆਪਦੇ ਨਾਇਕ ਦਾ ਸਤਿਕਾਰ ਹੁੰਦਾ, ਪਰ ਉਹ ਸਤਿਕਾਰ ਜੇ ਇੱਕ ਬਹੁਤ ਜ਼ਿਆਦਾ ਸਿਖਰ ਤੇ ਲਿਜਾ ਕੇ ਲੋੜੋਂ ਵੱਧ ਹੋ ਜਾਵੇ, ਦੂਜਿਆਂ ਨੂੰ ਨੀਵਾਂ ਦਿਖਾਉਣ ਤੱਕ ਗੱਲ ਚਲੀ ਜਾਵੇ, ਉੱਥੇ ਜਾ ਕੇ ਫਿਰ ਸਮੱਸਿਆ ਬਣਦੀ ਆ। ਔਰ ਅਸੀਂ ਤਾਂ ਸੁਹਿਰਦਤਾ ਦੇ ਨਜ਼ਰੀਏ ਤੋਂ ਬੋਲਣਾ ਹੁੰਦਾ। ਅਸੀਂ ਨਹੀਂ ਕਹਿੰਦੇ ਹੈਗੇ ਕਿ ਭਾਈ ਅਮਰਤਪਾਲ ਸਿੰਘ ਮਾੜਾ ਜਾਂ ਘੱਟ ਸਿੱਖ ਵਾ ਜਾਂ ਉਹਦੇ ਸਮਰਥਕ ਬੜੇ ਭੈੜੇ ਆ। ਅਸੀਂ ਤਾਂ ਇਹ ਕਹਿੰਦੇ ਆ ਕਿ ਸਾਰਿਆਂ ਦੇ ਸਤਿਕਾਰ ਆ, ਜਿਨ੍ਹਾਂ ਨੇ ਪਹਿਲਾਂ ਗੁਰੂ ਦੇ ਧਰਮ ਦੀ ਸੇਵਾ ਕੀਤੀ ਆ, ਸਿੱਖ ਸੰਘਰਸ਼ ਵਿੱਚ ਤੇਗਾਂ ਮਾਰੀਆਂ ਨੇ, ਉਹਨਾਂ ਦਾ ਵੀ ਪਿਆਰ ਸਤਿਕਾਰ ਉਨਾ ਹੀ ਆ, ਤੇ ਜਿਹੜੇ ਨਵੇਂ ਆ ਉਹਨਾਂ ਦਾ ਹੀ ਆ। ਨਿਸ਼ਾਨਾ ਉਹੀ ਰਹਿਣਾ, ਇਹਨਾਂ ਤੋਂ ਬਾਅਦ ਵਿੱਚ ਕਿਸੇ ਹੋਰ ਨੇ ਵੀ ਆਉਣਾ। ਇਹ ਜਿਹੜੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਆ, ਇਹ ਚੇਤੇ ਰੱਖਣ ਕਿ ਪਹਿਲੋਂ ਵਾਲਿਆਂ ਨੂੰ ਭੰਡ ਕੇ, ਨਿੰਦ ਕੇ, ਨੀਵਾਂ ਦਿਖਾ ਕੇ ਜਿਹੜਾ ਬਣਾਉਣ ਨੂੰ ਫਿਰਦੇ ਆ ਆਪਾਂ ਗੱਲ, ਤੋਂ ਬਾਅਦ ਤੁਹਾਡੇ ਮਗਰ ਕੋਈ ਹੋਰ ਤੁਰਿਆ ਆ ਰਿਹਾ ਜਿਹਨੇ ਇਹੀ ਜਿਹੜਾ ਹੈਗਾ ਮੈਦਾਨ ਮੱਲਣਾ, ਇਸੇ ਮੈਦਾਨ 'ਚ ਹੀ ਖੇਡਣਾ। ਜਿੰਨਾ ਟਾਈਮ ਖਾਲਿਸਤਾਨ ਬਣ ਨਹੀਂ ਜਾਂਦਾ, ਹਜ਼ਾਰਾਂ ਗੁਰੂ ਦੇ ਪਿਆਰਿਆਂ ਨੇ ਅੱਡ ਅੱਡ ਮੌਕਿਆਂ ਤੇ ਪੰਥ ਦੀ ਸੇਵਾ ਕਰਨੀ ਆ, ਸਾਰਿਆਂ ਨੂੰ ਮੌਕਾ ਮਿਲਣਾ, ਤੇ ਇਹਦੇ ਵਿੱਚ ਆਪਣੀ ਪਰਖ ਵੀ ਹੁੰਦੀ ਆ। ਮੈਂ ਕਹਿੰਦਾ ਹੁੰਦਾ ਕਿ ਸਾਰੇ ਖਾੜਕੂ ਸੰਘਰਸ਼ ਵਿੱਚ ਬਾਹਲਾ ਨਹੀਂ ਤਾਂ 10,000 ਸਿੰਘ ਜਿਹੜਾ ਗਨ ਚੱਕ ਕੇ ਲੜ ਕੇ ਮਰਿਆ, ਉਹਨਾਂ ਵਿੱਚੋਂ ਬੜੇ ਵੱਡੀਆਂ ਜਿਹੜੀਆਂ ਜਥੇਦਾਰੀਆਂ ਸੀ ਜਾਂ ਕੋਈ ਅਹੁਦੇ ਸੀ, ਬੜਾ ਕੁਛ ਸੀਗਾ, ਪਰ ਜੋ ਸਤਿਕਾਰ ਭਾਈ ਜਗਰਾਜ ਸਿੰਘ ਤੂਫਾਨ ਨੂੰ ਮਿਲਿਆ ਉਹ ਕਿਸੇ ਹੋਰ ਨੂੰ ਨਹੀਂ ਮਿਲਿਆ, ਕਿਉਂਕਿ ਉਹਦੀ ਝੋਲੀ 'ਚ ਹੀ ਪੈਣਾ ਸੀ। ਇਵੇਂ ਹੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਖਾਲਿਸਤਾਨ ਦੇ ਸੰਘਰਸ਼ ਦੇ ਲਈ ਸਮਰਪਿਤ ਹੋ ਕੇ ਕੁਝ ਇਹੋ ਜਿਹਾ ਵੱਖਰਾ ਕਰ ਜਾਈਏ ਕਿ ਕੌਮ ਦੇ ਇਤਿਹਾਸ ਵਿੱਚ ਸਾਡਾ ਜ਼ਿਕਰ ਹੋਵੇ। ਇਹੋ ਜਿਹਾ ਕੁਛ ਨਾ ਮੰਗੀਏ ਜਿਹੜਾ ਸਾਡੇ ਲਈ, ਸਾਡੇ ਆਲੇ ਦੁਆਲੇ ਲਈ, ਸਾਡੇ ਭਾਈਚਾਰੇ ਲਈ ਨੁਕਸਾਨਦਾਇਕ ਹੋਵੇ। ਬਹੁਤ ਸਾਰੇ ਸਾਡੇ ਭਰਾ ਜਜ਼ਬਾਤੀ ਹੋ ਕੇ ਗੜਬੜਾ ਕਰ ਰਹੇ ਨੇ। ਹੈਰਾਨੀ ਦੀ ਗੱਲ ਇਹ ਆ ਕਿ ਪਹਿਲਾਂ ਜਦੋਂ ਅਸੀਂ ਤਾਂ ਚਪੇੜਾਂ ਵੀ ਖਾ ਲੈਂਦੇ ਸੀ ਆਪਦੇ ਸੀਨੀਅਰ ਤੋਂ, ਅੱਜ ਵੀ ਝਟਕਾ ਖਾ ਲਾਂਗੇ ਕਿਸੇ ਬੈਠੇ ਵੱਡੇ ਸੀਨੀਅਰ ਤੋਂ, ਪਰ ਜਿਹੜੇ ਅੱਜ ਦੇ ਬੱਚੇ ਨੇ, ਅੱਜ ਦੇ ਖਾਲਿਸਤਾਨੀ ਸਾਡੇ ਭਰਾ ਨੇ, ਉਹ ਇੰਨੇ ਜਜ਼ਬਾਤੀ ਨੇ, ਉਹ ਕਹਿੰਦੇ ਆ ਵੀ ਸਾਡੀ ਧਿਰ ਜਾਂ ਸਾਡੇ ਹੀਰੋ ਦੇ ਬਾਰੇ ਕੋਈ ਗੱਲ ਨਹੀਂ ਕਹਿਣੀ, ਨਹੀਂ ਤਾਂ ਐ ਕਰ ਉਹ। ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਠੀਕ ਆ, ਅੱਜ ਅਮਰਤਪਾਲ ਸਿੰਘ ਦਾ ਬਿਆਨ ਆਇਆ, ਵਧੀਆ ਲੱਗਿਆ, ਤੇ ਬਾਕੀ ਧਿਰਾਂ ਜਾਂ ਬਾਕੀ ਵਿਅਕਤੀਆਂ ਨੂੰ ਵੀ ਇਹੀ ਚਾਹੀਦਾ ਕਿ ਸੋਸ਼ਲ ਮੀਡੀਆ ਉੱਤੇ ਆਪਦਾ ਜਲੂਸ ਨਾ ਕੱਢਿਆ ਕਰੀਏ। ਜੇਕਰ ਕੋਈ ਗੱਲ ਹੈ ਤਾਂ ਬਹਿ ਕੇ ਕਰ ਲਿਆ ਕਰੋ। ਇਹਦੇ ਵਿੱਚ ਐਡੀ ਕਿੱਡੀ ਕੀ ਗੱਲ ਆ, ਫੋਨ ਸਾਰਿਆਂ ਦੇ ਕੋਲੇ ਆ, ਸੋਸ਼ਲ ਮੀਡੀਆ ਦੇ ਉੱਤੇ ਮੈਸੇਂਜਰ 'ਚ ਗੱਲ ਕਰ ਲਓ ਵੀ ਭਾਈ ਆਹ ਤੁਹਾਡੀ ਗੱਲ ਜਚੀ ਨਹੀਂ, ਪਰ ਉਧਰ ਨੂੰ ਨਹੀਂ ਜਾਣਾ, ਇੱਕ ਦੂਜੇ ਦਾ ਮਤਲਬ ਮਾੜੇ ਤੋਂ ਮਾੜਾ ਦਿਖਾਉਣਾ। ਇਹ ਗੱਲ ਬਾਬਾ ਜਰਨੈਲ ਸਿੰਘ ਜੀ ਵੀ ਉਦੋਂ ਕਲਪਦੇ ਹੁੰਦੇ ਸੀ ਵੀ ਇਹ ਗੱਲਾਂ ਸਾਨੂੰ ਲੈ ਬੈਠਣਗੀਆਂ। ਸੋ ਪਹਿਲਾਂ ਬੜਾ ਨੁਕਸਾਨ ਹੋਇਆ, ਆਪਸੀ ਭਰਾ ਮਾਰੂ ਜੰਗ ਵਾਲਾ ਮਾਹੌਲ ਬਣ ਜਾਂਦਾ। ਸੋ ਉਹ ਬੰਦੇ, ਉਹ ਧਿਰਾਂ, ਉਹ ਵਿਚਾਰ ਜਿਹੜੇ ਸਾਨੂੰ ਲੜਾਉਂਦੇ ਆ ਆਪਸ ਵਿੱਚ ਹੀ, ਉਹ ਗਲਤ ਨੇ। ਜਿਹੜੇ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਸਿਖਾਉਂਦੇ ਆ ਉਹ ਠੀਕ ਨੇ।
ਸੋ ਅੱਜ ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸਟੇਟ ਮਤਾ ਪਾਸ ਕਰਨ ਦਾ ਦਿਨ ਵਾ, ਇਸ ਦਿਹਾੜੇ ਦੇ ਉੱਤੇ ਉਹਨਾਂ ਸਾਰੇ ਯੋਧਿਆਂ ਨੂੰ, ਸ਼ਹੀਦਾਂ ਨੂੰ, ਜਿਨ੍ਹਾਂ ਨੇ ਖਾਲਿਸਤਾਨ ਨੂੰ ਸਮਰਪਿਤ ਹੋ ਕੇ ਸ਼ਹਾਦਤਾਂ ਪਾਈਆਂ ਜਾਂ ਜਿਨ੍ਹਾਂ ਨੇ ਤਸ਼ੱਦਦ ਝੱਲਿਆ, ਕੁਰਬਾਨੀਆਂ ਕੀਤੀਆਂ, ਉਹਨਾਂ ਸਾਰਿਆਂ ਨੂੰ ਸਲਾਮ ਪੇਸ਼ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।